ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਿੰਘ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਨ ਵਕਤ ਇਸ ਉੱਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਉੱਤੇ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਸਤੰਬਰ ਦੀ ਜਿਹੜੀ ਆ 1 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਪਾਪਲਾ, ਅਮਰਜੀਤ ਦਸਾਂਝ ਯੂਬਾ ਸਿਟੀ, ਪਰਮਜੀਤ ਦਿਓਲ, ਹਰਪ੍ਰੀਤ ਦਿਓਲ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣ ਤੋਂ ਥੋੜ੍ਹਾ ਸਮੇਂ ਬਾਅਦ ਕਨੋਸ਼ਾ ਵਿਸਕੌਨਸਨ ਪਹੁੰਚ ਰਿਹਾ ਹੈਗਾ, ਜਿੱਥੇ ਕਿ ਜੈਕ ਬਲੇਕ ਨਾਮ ਦਾ ਜਿਹੜਾ ਨੌਜਵਾਨ ਸੀਗਾ ਉਸ ਨੂੰ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਪੁਲਿਸ ਵੱਲੋਂ 7, ਅਤੇ ਲੱਕਲੀ ਉਹ ਸਰਵਾਈਵ ਤਾਂ ਕਰ ਗਿਆ, ਪਰ ਉਹਦੇ ਜਿਹੜਾ ਆ ਅੱਧਾ ਹਿੱਸਾ ਜਿਹੜਾ ਉਹਦਾ ਸਰੀਰ ਦਾ ਉਹ ਮਾਰਿਆ ਗਿਆ ਸੀ। ਉਸ ਤੋਂ ਬਾਅਦ ਉੱਥੇ ਰਾਇਟਸ ਵੀ ਹੋਏ, ਲੁੱਟਮਾਰ ਵੀ, ਪ੍ਰੋਟੈਸਟ ਵੀ ਬਹੁਤ ਹੋਏ। ਉਹ ਤੋਂ ਬਾਅਦ ਇੱਕ ਹੋਰ 17 ਸਾਲਾਂ ਦਾ ਜਿਹੜਾ ਨੌਜਵਾਨ ਸੀਗਾ ਚਿੱਟੇ ਮੂਲ ਦਾ, ਉਸ ਨੇ ਜਿਹੜੀਆਂ 2 ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸੋ ਉੱਥੇ ਜਿਹੜੀ ਸਿਚੁਏਸ਼ਨ ਆ ਬੜੀ ਟੈਂਸ ਬਣੀ ਹੋਈ ਹੈਗੀ ਆ। ਹੁਣ ਉੱਥੇ ਨੈਸ਼ਨਲ ਗਾਰਡ ਵੀ ਆਲਰੇਡੀ ਪਹੁੰਚ ਚੁੱਕੇ ਹੋ ਹੈਗੇ ਆ, ਅਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉੱਥੇ ਕਨੋਸ਼ਾ ਟਾਊਨ ਦੇ ਵਿੱਚ ਜਾ ਰਹੇ ਹੈਗੇ ਆ। ਜੀ ਕਨੋਸ਼ਾ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਕਹਿ ਰਹੇ ਆ ਵੀ ਮੇਰਾ ਜਿਹੜਾ ਇਹ ਟ੍ਰਿਪ ਆ ਇਸ ਦੇ ਨਾਲ ਜਿਹੜੀ ਰੇਸ਼ੀਅਲ ਹੀਲਿੰਗ ਆ, ਜਿਹੜਾ ਨਸਲਵਾਦ ਇਸ ਟਾਈਮ ਚੱਲ ਰਿਹਾ ਆ, ਉਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਮਰਹਮ ਪੱਟੀ ਦਾ ਜਿਹੜਾ ਇਹ ਕੰਮ ਹੋਵੇਗਾ। ਉੱਧਰ ਕੁਛ ਨਿਰਧਾਰ ਜਿਹੜੇ ਕੁਛ ਕਲੇਮ ਆਏ ਸੀਗੇ ਵੀ ਰਾਸ਼ਟਰਪਤੀ ਟਰੰਪ ਨੂੰ ਮਿੰਨੀ ਸਟ੍ਰੋਕਸ ਜਿਹੜੇ ਆ ਉਹ ਹੋਏ ਆ, ਵੀ ਦੌਰੇ ਜਿਹੜੇ ਪਏ ਆ। ਰਾਸ਼ਟਰਪਤੀ ਟਰੰਪ ਨੇ ਇਸ ਜਿਹੜੇ ਬਗੈਰ ਕਿਸੇ ਪ੍ਰਮਾਣ ਤੋਂ ਕੀਤੇ ਗਏ ਦਾਅਵਿਆਂ ਨੂੰ ਜਿਹੜਾ ਉਹ ਖਾਰਜ ਕੀਤਾ ਹੈ। ਕਹਿੰਦੇ ਅਜਿਹੀ ਜਿਹੜੀ ਕੋਈ ਗੱਲ ਨਹੀਂ ਹੋਈ। ਉੱਥੇ ਫੌਕਸ ਨਿਊਜ਼ ਦੇ ਉੱਤੇ ਅੱਜ ਰਾਸ਼ਟਰਪਤੀ ਟਰੰਪ ਨੇ ਕਨੋਸ਼ਾ ਜਾਣ ਤੋਂ ਪਹਿਲਾਂ ਇੰਟਰਵਿਊ ਦੇ ਦੌਰਾਨ ਵਿਵਾਦਿਤ ਬਿਆਨ ਇਹ ਦਿੱਤਾ। ਕਹਿੰਦੇ ਵੀ ਕਈ ਪੁਲਿਸ ਆਫਿਸਰ ਜਿਹੜੇ ਸ਼ੂਟਿੰਗਸ ਦੇ ਦੌਰਾਨ ਚੋਕ ਕਰ ਜਾਂਦੇ ਆ, ਉਹਨਾਂ ਤੋਂ ਕਹਿੰਦੇ ਵੀ ਇੱਦਾਂ ਹੁੰਦਾ ਵੀ ਜਿੱਦਾਂ 3 ਫੁੱਟ ਤੋਂ ਜਿਹੜੇ ਗੋਲਫ ਖੇਡਦੇ ਹੋਣਗੇ ਵੀ 3 ਫੁੱਟ ਤੋਂ ਜੇ ਪੱਟ ਕਰਨਾ ਹੁੰਦਾ ਆ ਵੀ ਗੇਂਦ ਨੂੰ ਜਿਹੜਾ ਉਸ ਦੇ ਵਿੱਚ ਪਾਉਣਾ ਹੁੰਦਾ ਆ ਵੀ ਉਹ ਵੀ ਜਿਹੜਾ ਉਹ ਮਿਸ ਕਰ ਜਾਂਦੇ ਆ। ਆਈ ਥਿੰਕ ਇਹ ਜਿਹੜੇ ਇੰਨੀ ਪੁਆਇੰਟ ਬਲੈਂਕ ਰੇਂਜ ਤੋਂ ਮਾਰੀ ਗਈ ਜਿਹੜੀਆਂ ਗੋਲੀਆਂ 7 ਗੋਲੀਆਂ ਸੀਗੀਆਂ ਜੇਕਬ ਬਲੇਕ ਦੇ, ਉਸ ਦੇ ਨਾਲ ਸ਼ਾਇਦ ਜੋੜ ਕੇ ਇਹ ਕਹਿਣਾ ਚਾਹੁੰਦੇ ਸੀਗੇ। ਸੋ ਅਜਿਹੇ ਬਿਆਨਾਂ ਦੇ ਨਾਲ ਇਹ ਨਹੀਂ ਪਤਾ ਵੀ ਮਰਹਮ ਪੱਟੀ ਇਸ ਚੀਜ਼ ਉੱਤੇ ਲੱਗੇਗੀ ਜਾਂ ਹੋਰ ਜਿਹੜਾ ਉਹ ਵੱਧ ਸਕਦਾ ਹੈ। ਉੱਧਰ ਰੇਸ਼ੀਅਲ ਟੈਂਸ਼ਨ ਜਿਹੜੀ ਇਸ ਹਿਸਾਬ ਦੇ ਨਾਲ ਵਧੀ ਆ। ਪ੍ਰੋਟੈਸਟ ਕਈ ਥਾਵਾਂ ਦੇ ਉੱਤੇ ਅਜੇ ਵੀ ਜਿਹੜੇ ਆ ਉਹ ਹੋਈ ਜਾ ਰਹੇ ਆ। ਉੱਧਰ ਜਿਹੜੇ ਪੋਰਟਲੈਂਡ ਓਰੀਗਨ ਦੇ ਵਿੱਚ ਬੀਤੇ ਦਿਨੀ ਇੱਕ ਹੋਰ ਜਿਹੜੀ ਗੋਲੀਬਾਰੀ ਵਾਪਰੀ ਸੀ ਵੀਕਐਂਡ ਦੇ ਉੱਤੇ, ਅਤੇ ਉਸ ਦੇ ਵਿੱਚ ਜਿਹੜਾ ਟਰੰਪ ਦਾ ਹੁਣਾਂ ਦਾ ਸਪੋਰਟਰ ਜਿਹੜਾ ਉਹ ਮਾਰਿਆ ਗਿਆ ਸੀ, ਉਸ ਨੂੰ ਲੈ ਕੇ ਪੋਰਟਲੈਂਡ ਦੇ ਵਿੱਚ ਹੋਰ ਤਣਾਅ ਜਿਹੜਾ ਇਸ ਟਾਈਮ ਵਧਿਆ ਪਿਆ ਆ। ਇਹ ਕਹਿੰਦੇ ਵੀ ਗੋਲੀਬਾਰੀ ਉਦੋਂ ਵਾਪਰੀ ਸੀ ਜਦੋਂ ਇਹ ਜਿਹੜੀ ਟਰੰਪ ਹੁਣਾਂ ਦੇ ਵੱਲੋਂ ਇੱਕ ਉਹਨਾਂ ਦੇ ਸਪੋਰਟਰਸ ਦੇ ਦੁਆਰਾ ਜਿਹੜਾ ਕਾਰਵਾਂ ਆਇਆ ਸੀ, ਉਹ ਉੱਥੋਂ ਜਿਹੜੇ ਪੇਂਟ ਬਾਲ ਦੀਆਂ ਗਨਜ਼ ਆ ਉਸ ਦੇ ਨਾਲ ਅਤੇ ਕੈਮੀਕਲ ਦਾ ਜਿਹੜਾ ਛਿੜਕਾਵ ਪ੍ਰੋਟੈਸਟਰਸ ਦੇ ਉੱਤੇ ਕਰਦੇ ਹੋਏ ਰੈਲੀ ਦੇ ਵਾਲੇ ਜਿਹੜੇ ਆ ਕਾਰਵਾਂ ਵਾਲੇ ਕਰਦੇ ਜਾ ਰਹੇ ਸੀ, ਅਤੇ ਫਿਰ ਅੱਗੋਂ ਉੱਥੋਂ ਵੀ ਕਿਸੇ ਨੇ ਜਿਹੜੀ ਉਹ ਗੋਲੀ ਮਾਰੀ ਜਿਸ ਦੇ ਵਿੱਚ ਇਹਨਾਂ ਦਾ ਇੱਕ ਸਪੋਰਟਰ ਮਾਰਿਆ ਗਿਆ ਸੀਗਾ। ਸੋ ਇਹ ਇਸ ਚੀਜ਼ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਕਿਹਾ ਜਾ ਰਿਹਾ ਵੀ ਹੁਣ ਉੱਥੋਂ ਦੇ ਜਿਹੜਾ ਮੇਅਰ ਸੀਗਾ ਟੈਡ ਵੀਲਰ, ਉਸ ਦੇ ਉੱਤੇ ਉਸ ਦੇ ਘਰ ਦੇ ਉੱਤੇ ਜਿਹੜਾ ਮਾਰਚ ਕੀਤਾ ਪ੍ਰੋਟੈਸਟਰਸ ਨੇ, ਅਤੇ ਪੋਰਟਲੈਂਡ ਦੀ ਪੁਲਿਸ ਨੇ ਜਿਹੜਾ ਇਸ ਨੂੰ ਰਾਈਟ ਜਿਹੜਾ ਉਹ ਘੋਸ਼ਿਤ ਕਰ ਦਿੱਤਾ। ਪ੍ਰੋਟੈਸਟਰ ਦੇ ਦੁਆਰਾ ਜਿਹੜਾ ਬਾਹਰ ਪਿਆ ਕੁਛ ਸਮਾਨ ਡੈਬਰੀ ਜਿਹੜੀ ਸੀਗੀ
ਉਸ ਨੂੰ ਜਿਹੜੀ ਸੁੱਟੀ ਗਈ ਸੀ ਉਹਨਾਂ ਨੇ ਅੱਗ ਲਾ ਕੇ ਜਿਹੜੀ ਆ ਉਹ ਵੀ ਸੁੱਟੀ ਸੀਗੀ। ਸੋ ਕਾਫੀ ਤਣਾਅਪੂਰਨ ਮਾਹੌਲ ਖਾਸ ਕਰਕੇ ਪੋਰਟਲੈਂਡ ਦੇ ਵਿੱਚ ਵੀ ਬਣਿਆ ਹੋਇਆ ਆ, ਅਤੇ ਰਾਸ਼ਟਰਪਤੀ ਟਰੰਪ ਅੱਜ ਜਦੋਂ ਕਨੋਸ਼ਾ ਜਾਣਗੇ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਉੱਥੇ ਮਾਹੌਲ ਕਿੱਦਾਂ ਦਾ ਰਹਿੰਦਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਸਾਨੂੰ ਪਤਾ ਹੈ ਵੀ ਜਿਹੜੇ ਇਲੈਕਟਡ ਪੋਲੀਟੀਸ਼ੀਅਨ ਆ, ਜਦੋਂ ਇਲੈਕਟ ਹੋ ਜਾਂਦੇ ਆ ਅਤੇ ਖਾਸ ਕਰਕੇ ਜਦੋਂ ਇੱਕੋ ਹੀ ਪਾਰਟੀ ਦੀ ਮੈਜੋਰਟੀ ਹੋਵੇ 70-75%, ਫਿਰ ਉਹ ਕੰਮ ਕਰਨੋਂ ਵੀ ਹਟ ਜਾਂਦੇ ਆ। ਇੱਕ ਨਵਾਂ ਬਿੱਲ ਜਿਹੜਾ ਆ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਸੀਗਾ, ਡੂਪਲੈਕਸ ਕਰਕੇ ਉਹਦਾ ਨਾਮ ਬਿੱਲ ਦਾ ਆ, ਵੀ ਹਰ ਇੱਕ ਘਰ ਕੈਲੀਫੋਰਨੀਆ ਦੇ ਵਿੱਚ ਉਸ ਨੂੰ ਡੂਪਲੈਕਸ ਬਣਾਉਣ ਦੀ ਇਜਾਜ਼ਤ ਦਿੱਤੀ ਜਾਣੀ ਸੀ, ਵੀ ਉੱਥੇ 2 ਘਰ ਬਣ ਸਕਦੇ ਹੈਗੇ ਇੱਕ ਦੀ ਜਗ੍ਹਾ। ਉਹਦੇ ਨਾਲ ਕੀ ਆ ਵੀ ਜਿਹੜਾ ਘੱਟ ਆ ਹੁਣ ਲੋਕਾਂ ਦੇ ਲਈ ਜਿਹੜੇ ਘਰ, ਉਹ ਇੱਕ ਤਰ੍ਹਾਂ ਦੇ ਨਾਲ ਘਾਟ ਬਹੁਤ ਜ਼ਿਆਦਾ ਜਿਹੜੀ ਆ ਪੂਰੀ ਹੋ ਸਕਦੀ ਸੀ। ਸੋ ਇਹ ਬਿੱਲ ਪਹਿਲਾਂ ਤਾਂ ਇੱਕ ਵਾਰੀ ਫੇਲ ਹੋ ਗਿਆ, ਦੂਸਰੀ ਵਾਰੀ ਬਿੱਲ ਜਦੋਂ ਇਸ ਨੂੰ ਲਿਆਂਦਾ ਗਿਆ, ਸੈਨੇਟ ਬਿੱਲ 1120 ਇਹਦਾ ਨਾਮ ਸੀਗਾ, ਕੱਲ੍ਹ ਰਾਤੀ 42 ਦੇ ਮੁਕਾਬਲੇ 17 ਦੇ ਨਾਲ ਇਹ ਬਿੱਲ ਪਾਸ ਹੋ ਗਿਆ। ਇੱਕ ਵੋਟ ਜ਼ਿਆਦਾ ਸੀ, ਅਤੇ ਪਰ 3 ਮਿੰਟ ਪਹਿਲਾਂ ਮਿਡਨਾਈਟ ਤੋਂ ਇਹ ਬਿੱਲ ਪਾਸ ਕੀਤਾ, ਅਤੇ ਉਹ ਤੋਂ ਬਾਅਦ ਜਿਹੜੀ ਆ ਉਹ ਸੈਨੇਟ ਵਾਲੇ ਵੀ ਛੁੱਟੀ 'ਤੇ ਚੱਲ ਗਿਆ, ਬਿੱਲ ਸੈਨੇਟ ਦੇ ਕੋਲ ਜਾਣਾ ਸੀ। ਸੋ ਹੁਣ ਇੱਕ ਤਰ੍ਹਾਂ ਨਾਲ ਇਹ ਬਿੱਲ ਜਿਹੜਾ ਲਮਕਦਾ ਹੀ ਰਹਿ ਗਿਆ। ਨਹੀਂ ਤਾਂ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਆਸ ਸੀਗੀ ਵੀ ਇਸ ਬਿੱਲ ਪਾਸ ਹੋਣ ਦੇ ਨਾਲ ਹਰ ਇੱਕ ਸਿੰਗਲ ਫੈਮਿਲੀ ਹੋਮ ਓਨਰ ਜਿਹੜਾ ਕੈਲੀਫੋਰਨੀਆ ਜਿਹਦੇ ਕੋਲ ਇਕੱਲਾ ਘਰ ਆ, ਉਹਦੇ ਲੋਟ ਦੇ ਹਿਸਾਬ ਨਾਲ ਉਹ ਇੱਕ ਘਰ ਨੂੰ 2 ਘਰਾਂ ਦੇ ਵਿੱਚ ਬਣਾ ਸਕਦਾ ਸੀ, ਜਾਂ ਕਈਆਂ ਦੇ ਕੋਈ ਪੁਰਾਣੇ ਘਰ ਆ ਉਹਨੂੰ ਢਾਹ ਕੇ 2 ਯੂਨਿਟ ਉੱਥੇ ਜਿਹੜਾ ਬਣਾ ਸਕਦਾ ਸੀ, ਜੇ ਇਹ ਬਿੱਲ ਸੈਨੇਟ 'ਚੋਂ ਵੀ ਪਾਸ ਹੋ ਜਾਂਦਾ। ਹੁਣ ਇਹ ਦੇਖਦੇ ਹਾਂ ਵੀ ਅੱਗੇ ਤੋਂ ਕੀ ਹੁੰਦਾ, ਕਿ ਇੱਥੇ ਹੀ ਜਿਹੜੀ ਇਹਦੀ ਇੱਕ ਤਰ੍ਹਾਂ ਨਾਲ ਸਟਾਪ ਲੱਗ ਜਾਂਦਾ ਹੈਗਾ ਆ। ਜੀ, ਜਨਵਰੀ ਦੇ ਵਿੱਚ ਵੀ ਇਹ ਪਹਿਲੋਂ ਇੱਕ ਵਾਰੀ ਇਹ ਫੇਲ ਹੋ ਗਿਆ ਸੀਗਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਵਾਪਰਿਆ, ਬਹੁਤ ਸਾਰੇ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਇਸ ਚੀਜ਼ ਉੱਤੇ ਬਹੁਤ ਵੱਡਾ ਇਤਰਾਜ਼ ਜਤਾਇਆ ਵੀ ਤੁਸੀਂ ਕੁਛ ਮਿੰਟ ਪਹਿਲਾਂ ਸਾਨੂੰ ਜਿਹੜਾ ਉਸ ਦੇ ਉੱਤੇ ਵੋਟ ਕਰਨ ਤੋਂ ਪਹਿਲਾਂ ਬਿੱਲ ਜਿਹੜਾ ਉਹ ਪੇਸ਼ ਕਰ ਦਿੰਦੇ ਆ, ਅਤੇ ਇੰਨੇ ਮਿੰਟਾਂ ਦੇ ਵਿੱਚ ਕਿੱਦਾਂ ਬਿੱਲ ਪੜ੍ਹ ਕੇ ਕੋਈ ਜਿਹੜਾ ਲੈਜਿਸਲੇਟਰ ਆ ਵੀ ਉਸ ਦੇ ਉੱਤੇ ਆਪਣੀ ਜਿਹੜੀ ਟਿੱਪਣੀ ਜਾਂ ਆਪਣੀ ਜਿਹੜਾ ਉਹ ਵਿਚਾਰ ਆ ਐਡੀ ਜਲਦੀ ਜਿਹੜਾ ਉਹ ਬਣਾ ਸਕੇ। ਉਹ ਤਾਂ ਚਲੋ ਇਹਨਾਂ ਬਿੱਲਾਂ ਦੇ ਬਾਰੇ ਚਰਚਾ ਤਾਂ ਚਿਰ ਤੋਂ ਹੀ ਜਿਹੜੀ ਉਹ ਚੱਲ ਰਹੀ ਹੁੰਦੀ ਆ, ਉਹਨਾਂ ਦੇ ਕੋਲ ਡਰਾਫਟ ਵਗੈਰਾ ਤਾਂ ਜਿਹੜੇ ਪਏ ਹੁੰਦੇ ਆ, ਪਰ ਚਲੋ ਉਹਨਾਂ ਨੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਕਹਿਣੀਆਂ ਆਈਆਂ। ਇਹ ਵੀ ਇੱਕ ਤਰੀਕੇ ਹੁੰਦੇ ਆ ਜਿਹੜੇ ਲਾਅ ਮੇਕਰਸ ਦੇ, ਕਿਹੜੀਆਂ ਚੀਜ਼ਾਂ ਨੂੰ ਅੱਗੇ ਧੱਕਣਾ ਅਤੇ ਕਿਹੜੀਆਂ ਚੀਜ਼ਾਂ ਨੂੰ ਜਿੱਦਾਂ ਰੋਕਣਾ ਆ। ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਹਾਊਸ ਦੇ 300 ਤੋਂ ਵੱਧ ਜਿਹੜੇ ਬਿੱਲ ਇਸ ਟਾਈਮ ਜਿਹੜੇ US ਦੀ ਰਿਪਰੈਜ਼ੈਂਟੇਟਿਵ ਦੁਆਰਾ ਉਹਨਾਂ ਵੱਲੋਂ ਪਾਸ ਕੀਤੇ ਹੋਏ, ਸੈਨੇਟ ਦੇ ਵਿੱਚ ਉਹਨਾਂ ਨੇ ਪੇਸ਼ ਹੀ ਨਹੀਂ ਕੀਤੇ, ਉਹਨਾਂ ਦਾ ਵੀ ਉੱਥੇ ਜਿਹੜਾ ਉਹ ਦਮ ਘੁੱਟ ਰਿਹਾ ਹੈਗਾ ਆ। ਮਿਚ ਮੈਕੋਨਲ ਹੁਣਾਂ ਦੇ ਦੁਆਰਾ ਉਸ ਨੂੰ ਪੇਸ਼ ਨਹੀਂ ਕੀਤਾ ਜਾ ਰਿਹਾ। ਸੋ ਇਹ ਬਹੁਤ ਲੰਮੇ ਸਮੇਂ ਤੋਂ ਇਹ ਪ੍ਰੈਕਟਿਸ ਜਿਹੜੀ ਆ ਇਹ ਚੱਲਦੀ ਆ ਰਹੀ ਆ। ਇਹ ਕਿਤੇ ਨਾ ਕਿਤੇ ਗਲਤ ਜਿਹੜਾ ਇਹ ਕੰਮ ਹੈਗਾ, ਅਤੇ ਇਸ ਦੇ ਉੱਤੇ ਜ਼ਰੂਰ ਕੁਛ ਨਾ ਕੁਛ ਮੈਨੂੰ ਲੱਗਦਾ ਇਹਨਾਂ ਨੇ ਐਕਚੁਅਲੀ ਕਾਨੂੰਨ ਪਾਸ ਕਰਨਾ ਹੁੰਦਾ ਲੈਜਿਸਲੇਟਰਸ ਨੇ, ਅਤੇ ਇਹ ਆਪਣੇ ਪੈਰ 'ਤੇ ਕੁਹਾੜੀ ਜਿਹੜੀ ਆ ਉਹ ਕਿੱਥੇ ਜਿਹੜੇ ਉਹ ਮਾਰਨਗੇ, ਕਿਉਂਕਿ ਦੋਨੋਂ ਹੀ ਪਾਰਟੀਆਂ ਵੱਲੋਂ ਇਸ ਪੋਲਿਸੀ ਨੂੰ ਜਿਹੜਾ ਕਿਤੇ ਨਾ ਕਿਤੇ ਜਿਹੜਾ ਪ੍ਰੈਕਟਿਸ ਨੂੰ ਉਹ ਯੂਜ਼ ਕੀਤਾ ਜਾਂਦਾ ਹੈ, ਵਰਤਿਆ ਜਾਂਦਾ ਆ। ਜੀ, ਅਗਲੀ ਖਬਰ ਸਟਿਮੂਲਸ ਪੈਕੇਜ ਨੂੰ ਲੈ ਕੇ ਹੈਗੀ ਆ। ਹਜੇ ਤੱਕ ਵੀ ਕੋਈ ਜਿਹੜੀ ਉਹਦੇ ਉੱਤੇ ਡੀਲ ਨਹੀਂ ਬਣ ਸਕੀ। 2 ਮੇਨ ਪੁਆਇੰਟ ਜਿਹੜੇ ਆ ਡੈਮੋਕ੍ਰੇਟਸ ਜਿਹੜੇ ਰਿਪਬਲਿਕਨਾਂ ਦੇ ਨਾਲ ਜਿੱਥੇ ਫਸੇ ਹੋਏ ਹੈਗੇ ਆ। ਡੈਮੋਕ੍ਰੇਟਸ ਕਹਿੰਦੇ ਆ ਵੀ ਜਿਹੜਾ ਹੀਰੋਜ਼ ਐਕਟ ਆ ਉਹਦੇ ਅੰਡਰ ਜਿਹੜਾ ਨਵਾਂ ਸਟਿਮੂਲਸ ਪੈਕੇਜ ਆ ਉਹ $3.4 ਟ੍ਰਿਲੀਅਨ ਦਾ ਹੋਣਾ ਚਾਹੀਦਾ ਆ। ਜਿਹੜੇ ਰਿਪਬਲਿਕਨਸ ਆ ਉਹ ਕਹਿੰਦੇ ਆ ਵੀ ਸਿਰਫ $1 ਟ੍ਰਿਲੀਅਨ ਤੱਕ ਹੀ ਹੋਣਾ ਚਾਹੀਦਾ ਹੈਗਾ। ਇਹ ਇੱਕ ਜਿਹੜਾ ਮੇਨ ਪੁਆਇੰਟ ਉਹਦੇ ਵਿੱਚ ਹੈਗਾ ਆ। ਜੀ, ਉੱਧਰ ਟ੍ਰੈਜਰੀ ਸੈਕਟਰੀ ਜਿਹੜੇ ਸਟੀਵਨ ਮਨੂਚਿਨ ਆ ਉਹ ਕਹਿੰਦੇ ਵੀ ਹਾਊਸ ਦੇ ਸਾਹਮਣੇ ਉਹ ਪੇਸ਼ ਹੋ ਕੇ ਟੈਸਟੀਫਾਈ ਕਰਨਗੇ, ਆਪਣੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣਗੇ। ਜਿਹੜਾ ਹਾਊਸ ਦਾ ਕਰੋਨਾ ਵਾਇਰਸ ਪੈਨਲ ਜਿਹੜਾ ਉਹ ਬਣਿਆ ਹੋਇਆ ਆ ਉਸ ਦੇ ਸਾਹਮਣੇ, ਅਤੇ ਕਹਿੰਦੇ ਇਸ ਦੇ ਵਿੱਚ ਜਿਹੜਾ ਸਟਿਮੂਲਸ ਇੰਪਾਸ ਜਿਹੜਾ ਆਪਾਂ ਚੱਲ ਹੀ ਰਿਹਾ, ਜਿਸ ਦੇ ਬਾਰੇ ਹੁਣੇ ਤੁਸੀਂ ਜ਼ਿਕਰ ਕੀਤਾ ਹੀ ਆ ਵੀ ਉਸ ਦੇ ਬਾਰੇ ਵੀ ਕਈ ਜਿਹੜੇ ਸਵਾਲ ਜਵਾਬ ਆ ਉਹਨਾਂ ਨੂੰ ਹੋ ਸਕਦੇ ਆ। ਡੈਮੋਕ੍ਰੇਟਸ ਦੀ ਇਸ ਪੈਨਲ ਦੇ ਵਿੱਚ ਜਿਹੜੀ ਉਹ ਮੈਜੋਰਟੀ ਹੈਗੀ ਆ, ਅਤੇ ਕਹਿੰਦੇ ਉਹਨਾਂ ਨੂੰ ਇੱਕ ਮੌਕਾ ਹੋਵੇਗਾ ਵੀ ਜਿਹੜੇ ਸਟੀਵਨ ਮਨੂਚਿਨ ਆ ਉਹਨਾਂ ਨੂੰ ਜਿਹੜਾ ਉਹਨਾਂ 'ਤੇ ਦਬਾਅ ਜਿਹੜਾ ਉਹ ਪਾਇਆ ਜਾ ਸਕੇ, ਪ੍ਰੈਸ ਜਿਹੜਾ ਉਹਨਾਂ ਨੂੰ ਵੱਖ-ਵੱਖ ਕੀਤਾ ਜਾ ਸਕੇ। ਖਾਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਰਿਸਪੌਂਸ ਰਿਹਾ ਆ ਪੈਂਡੈਮਿਕ ਨੂੰ ਲੈ ਕੇ, ਜਿਸ ਦੇ ਕਾਫੀ ਖਿਲਾਫ ਜਿਹੜੇ ਇਹ ਵੋਕਲ ਬੋਲਦੇ ਰਹੇ ਨੇ ਜਿਹੜੇ ਡੈਮੋਕ੍ਰੇਟਸ। ਸੋ ਦੇਖਦੇ ਹਾਂ ਵੀ ਇਸ ਹੀਅਰਿੰਗ ਦੇ ਦੌਰਾਨ ਕੀ ਸਵਾਲ ਅਤੇ ਕੀ ਜਿਹੜੇ ਜਵਾਬ ਆ ਉਹ ਆਪਾਂ ਨੂੰ ਸੁਣਨ ਨੂੰ ਮਿਲਣਗੇ। ਅਗਲੀ ਖਬਰ ਜਿਹੜੀ ਆ ਪੋਰਟਲੈਂਡ, ਓਰੇਗਨ ਤੋਂ ਆ ਰਹੀ ਆ। ਉੱਥੇ ਜਿਹੜਾ ਮੇਅਰ ਟੈਡ ਵੀਲਰਸ ਆ
ਉਹਦੇ ਘਰ ਦੇ ਅੱਗੇ ਪ੍ਰੋਟੈਸਟਰਸ ਜਿਹੜੇ ਆ ਕਾਫੀ ਇਕੱਠੇ ਹੋ ਗਏ, ਅਤੇ ਉਹਨਾਂ ਨੇ ਕੁਛ ਕੁ ਜਿਹੜਾ ਕੂੜਾ ਕਰਕਟ ਆ ਉਹਨੂੰ ਵੀ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਉਹ ਤੋਂ ਬਾਅਦ ਪੁਲਿਸ ਨੇ ਉਸ ਨੂੰ ਜਿਹੜਾ ਰਾਈਟ ਡਿਕਲੇਅਰ ਕਰ ਦਿੱਤਾ ਜਿਹੜੇ ਪ੍ਰੋਟੈਸਟਰਸ ਹੈਗੇ ਆ। ਅਤੇ ਦੂਸਰੇ ਪਾਸੇ ਜਿਹੜੀ ਇਹ ਵੀ ਖਬਰ ਆ ਰਹੀ ਆ ਵੀ ਹੋਮਲੈਂਡ ਸਿਕਿਉਰਿਟੀ ਦੇ ਚੀਫ ਸ਼ੈਡ ਵੋਲਫ ਜਿਹੜੇ ਆ ਉਹਨਾਂ ਨੇ ਇਹ ਕਨਫਰਮ ਕੀਤਾ ਹੈਗਾ ਵੀ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹਦੇ ਵਿੱਚ ਇਹ ਪਤਾ ਚੱਲ ਰਿਹਾ ਆ ਵੀ ਜਿੰਨੇ ਵੀ ਪ੍ਰੋਟੈਸਟ ਹੋ ਰਹੇ ਹੈਗੇ ਆ ਉਹਨਾਂ ਦੇ ਵਿੱਚ ਵਾਇਲੈਂਸ ਨੂੰ ਫੈਲਾਉਣ ਦੇ ਲਈ ਕਿਸੇ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈਗੀ ਆ। ਸੋ ਉਸ ਦੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਹੁਣ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ, ਅਟਾਰਨੀ ਜਨਰਲ ਵਿਲੀਅਮ ਬਾਰ ਉਹਨਾਂ ਨੇ ਅੱਜ ਜਿਹੜੀ ਗਵਰਨਮੈਂਟ ਸਰਵੇਲੈਂਸ ਜਿਹੜੇ ਪੋਲੀਟੀਕਲ ਕੈਂਡੀਡੇਟਸ ਜਾਂ ਉਹਨਾਂ ਦੇ ਸਟਾਫਰਸ ਦੇ ਉੱਤੇ ਕੀਤੀ ਜਾਂਦੀ ਆ ਉਸ ਦੇ ਕਾਨੂੰਨਾਂ ਦੇ ਵਿੱਚ ਹੋਰ ਸਖਤੀ ਜਿਹੜੀ ਆ ਉਹ ਕਰ ਦਿੱਤੀ ਆ, ਰੂਲਸ ਟਾਈਟ ਕਰ ਦਿੱਤੇ ਆ, ਜਿਸ ਦੇ ਨਾਲ FBI ਜਿਹੜੀ ਕਿ ਇਨਵੈਸਟੀਗੇਟਿਵ ਏਜੰਸੀ ਆ ਉਹਨਾਂ ਦੇ ਹੱਥ ਹੋਰ ਕਹਿੰਦੇ ਆ ਇਸ ਦੇ ਵਿੱਚ ਵੱਜਣਗੇ। ਕਹਿੰਦੇ ਇਸ ਮੂਵ ਦੇ ਨਾਲ ਜਿਹੜੇ ਕੰਜ਼ਰਵੇਟਿਵਸ ਆ ਉਹਨਾਂ ਦੇ ਵਿੱਚ ਤਾਂ ਜਿਹੜੀ ਇੱਕ ਖੁਸ਼ੀ ਦੀ ਲਹਿਰ ਹੋਵੇਗੀ, ਕਿਉਂਕਿ 2016 ਦੇ ਵਿੱਚ ਟਰੰਪ ਕੈਂਪੇਨ ਦੀ ਇਨਵੈਸਟੀਗੇਸ਼ਨ FBI ਦੇ ਦੁਆਰਾ ਜਿਹੜੀ ਆ ਇਸੇ ਹੀ ਆਧਾਰ ਦੇ ਉੱਤੇ ਜਿਹੜੀ ਉਹ ਕੀਤੀ ਗਈ ਸੀ। ਅਤੇ ਜਿਹੜਾ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਰਸ਼ੀਅਨ ਮੈਡਲਿੰਗ ਜਿਹੜੀ ਜਿਸ ਦੇ ਕਰਕੇ ਜਿਹੜੀ ਉਹ ਸਾਹਮਣੇ ਆਈ ਸੀ ਵੀ ਕਿੱਦਾਂ ਰਸ਼ੀਆ ਨੇ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਹੇਰ-ਫੇਰ ਕੀਤਾ, ਜਿਹੜੀਆਂ ਕਿ ਸਾਰੀਆਂ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਸ ਦੀ ਪੁਸ਼ਟੀ ਵੀ ਬਾਅਦ 'ਚ ਕੀਤੀ ਆ। ਕਹਿੰਦੇ ਕੁਛ ਮੈਮੋਜ਼ ਜਿਹੜੇ ਆ ਅਟਾਰਨੀ ਜਨਰਲ ਆ ਉਹਨਾਂ ਦੇ ਦੁਆਰਾ ਜਿਹੜੇ ਉਹ ਘੱਲੇ ਗਏ ਆ, ਜਿਸ ਦੇ ਵਿੱਚ ਆਖਿਆ ਗਿਆ ਵੀ FBI ਅਤੇ ਜਿਹੜਾ ਜਸਟਿਸ ਡਿਪਾਰਟਮੈਂਟ ਆ ਜੇ ਕੋਈ ਵਾਰੰਟ ਲੈਣਾ ਚਾਹੁੰਦੇ ਨੇ ਫੋਰਨ ਇੰਟੈਲੀਜੈਂਸ ਸਰਵੇਲੈਂਸ ਕੋਰਟ ਤੋਂ, ਅਤੇ ਉਹਨਾਂ ਨੂੰ ਉਹ ਜਿਹੜੇ ਮੋਨੀਟਰ ਕਰਦੇ ਨੇ ਕਮਿਊਨੀਕੇਸ਼ਨ ਇਲੈਕਟਿਡ ਅਫੀਸ਼ੀਅਲ ਜਾਂ ਡਿਕਲੇਅਰਡ ਪੋਲੀਟੀਕਲ ਕੈਂਡੀਡੇਟ ਦੀਆਂ, ਤਾਂ ਉਹਨਾਂ ਨੂੰ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਬਹੁਤ ਧਿਆਨ ਦੇ ਨਾਲ ਕਰਨੀਆਂ ਜਿਹੜੀਆਂ ਉਹ ਪੈਣਗੀਆਂ, ਅਤੇ ਰਾਈਟਿੰਗ ਦੇ ਵਿੱਚ ਜਿਹੜੇ ਆ ਰੀਜ਼ਨਸ ਆ ਉਹ ਸਪੈਲ ਆਊਟ ਕਰਕੇ ਜਿਹੜੇ ਉਹ ਦੱਸਣੇ ਪੈਣਗੇ FBI ਨੂੰ, ਤਾਂ ਹੀ ਜਿਹੜਾ ਆ ਇਹ ਉਹਨਾਂ ਨੂੰ ਵਾਰੰਟ ਜਿਹੜਾ ਉਹ ਮਿਲ ਸਕੇਗਾ। ਇਹ ਆਪਾਂ ਦੇਖਿਆ ਹੀ ਆ ਵੀ ਟਰੰਪ ਕੈਂਪੇਨ ਦੀ ਇਹ ਸਭ ਤੋਂ ਵੱਡੀ ਜਿਹੜੀ ਬਾਅਦ ਦੇ ਵਿੱਚ ਇਹ ਸੀਗੀ ਕੰਪਲੇਂਟ ਸੀਗੀ ਵੀ ਇਸ ਤਰੀਕੇ ਦੇ ਨਾਲ FBI ਨੇ ਆਪਣੀਆਂ ਜਿਹੜੀਆਂ ਇਹ ਪਾਵਰਾਂ ਦੀ ਇੱਕ ਹਿਸਾਬ ਦੇ ਨਾਲ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਮੇਰੇ ਕੈਂਪੇਨ ਨੂੰ ਅਤੇ ਮੇਰੇ ਸਪੋਰਟਰਸ ਨੂੰ ਇਸ ਹਿਸਾਬ ਦੇ ਨਾਲ ਤੰਗ ਕੀਤਾ ਆ, ਅਤੇ ਰੋਂਗਫੁਲੀ ਜਿਹੜਾ ਗਲਤ ਤਰੀਕੇ ਦੇ ਨਾਲ ਸਰਵੇਲੈਂਸ ਦੇ ਅਧੀਨ ਜਿਹੜਾ ਉਹ ਲਿਆ ਸੀਗਾ। ਸੋ ਜਸਟਿਸ ਡਿਪਾਰਟਮੈਂਟ ਦੇ ਇੰਸਪੈਕਟਰ ਜਨਰਲ ਦੀ ਰਿਪੋਰਟ ਜਿਹੜੀ ਪਿਛਲੇ ਸਾਲ ਆਈ ਸੀ ਉਹਨਾਂ ਨੇ ਇਸ ਨੂੰ ਸਪਸ਼ਟ ਕੀਤਾ ਸੀਗਾ ਵੀ FBI ਦੀਆਂ ਜਿਹੜੀਆਂ ਜਸਟੀਫਿਕੇਸ਼ਨ ਸੀਗੀਆਂ ਜਿਹੜੀਆਂ ਉਸ ਟਾਈਮ ਦੇ ਉੱਤੇ ਉਹਨਾਂ ਨੇ ਸਰਵੇਲੈਂਸ ਕੀਤੀ ਸੀ ਪੇਜ ਹੋਣਾ ਦੀ, ਉਸ ਦੇ ਵਿੱਚ ਕਾਫੀ ਵੱਡੀਆਂ ਜਿਹੜੀਆਂ ਦਿੱਕਤਾਂ ਸੀ, ਪ੍ਰੋਬਲਮ ਸੀਗੀਆਂ, ਅਤੇ ਇਹ ਲਾ ਇਨਫੋਰਸਮੈਂਟ ਦੀਆਂ ਸਟੇਟਮੈਂਟਸ ਜਿਹੜੀਆਂ ਉਹਨਾਂ ਨੇ ਅਦਾਲਤ ਦੇ ਮੂਹਰੇ ਪੇਸ਼ ਕੀਤੀਆਂ ਸੀ ਉਹ ਵਾਰੰਟ ਦੇ ਹੱਕ ਦੇ ਵਿੱਚ ਨਹੀਂ ਸੀ ਜਿਹੜੀਆਂ ਜਾਂਦੀਆਂ। ਸੋ ਇਸ ਲਈ ਉਸ ਦੇ ਉੱਤੇ ਹੋਰ ਵੀ ਬਰੀਕੀ ਦੇ ਨਾਲ ਜਿਹੜਾ ਉਹ ਦੇਖਿਆ ਜਾਣਾ ਚਾਹੀਦਾ। ਸੋ ਉਸੇ ਦੇ ਤਹਿਤ ਅੱਜ ਜਿਹੜੇ ਅਟਾਰਨੀ ਜਨਰਲ ਵਿਲੀਅਮ ਬਾਰ ਆ ਉਹਨਾਂ ਨੇ ਇਸ ਚੀਜ਼ ਨੂੰ ਹੋਰ ਸਖਤ ਕਰ ਦਿੱਤਾ ਆ ਵੀ FBI ਦੇ ਡਾਇਰੈਕਟਰ ਨੂੰ ਲਿਖਤੀ ਰੂਪ ਦੇ ਵਿੱਚ ਜਿਹੜੇ ਉਹ ਰੀਜ਼ਨਸ ਜਿਹੜੇ ਉਹ ਦੱਸਣੇ ਪੈਣਗੇ ਵੀ ਕਿਹੜੇ ਕਾਰਨਾਂ ਕਰਕੇ ਇਹ ਕਿਸੇ ਦੇ ਖਿਲਾਫ ਸਰਵੇਲੈਂਸ ਵਾਰੰਟ ਜਿਹੜਾ ਉਹ ਲੈਣਾ ਚਾਹੁੰਦੇ ਨੇ, ਜਿਹੜੇ ਖਾਸ ਕਰਕੇ ਇਹਨਾਂ ਇਲੈਕਸ਼ਨਸ ਦੇ ਵਿੱਚ ਕੈਂਡੀਡੇਟ ਨੇ ਜਾਂ ਉਹਨਾਂ ਕੈਂਡੀਡੇਟਸ ਦੇ ਨਾਲ ਕੰਮ ਕਰਨ ਵਾਲੇ ਉਹਨਾਂ ਦੇ ਸਟਾਫਰਸ ਨੇ। ਜੀ, ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੇ ਵਿੱਚ ਪਿਛਲੇ ਵੀਕਐਂਡ 54 ਲੋਕ ਜਿਹੜੇ ਆ ਉਹ ਸ਼ਾਟ ਹੋਏ ਹੈਗੇ ਆ, ਜਿਨ੍ਹਾਂ ਦੇ ਵਿੱਚੋਂ 10 ਜਾਣਿਆਂ ਦੀ ਮੌਤ ਹੋਈ ਹੈਗੀ ਆ। 50% ਦੇ ਕਰੀਬ ਕਹਿੰਦੇ ਮਰਡਰ ਡਾਊਨ ਹੋਇਆ। ਜਿਹੜੀ ਸ਼ਿਕਾਗੋ ਦੀ ਪੁਲਿਸ ਡਿਪਾਰਟਮੈਂਟ ਦੇ ਸੁਪਰਡੈਂਟ ਡੇਵਿਡ ਬਰਾਊਨ ਇਹ ਕਹਿ ਰਹੇ ਆ, ਪਰ ਹਜੇ ਵੀ ਸ਼ਿਕਾਗੋ ਦੇ ਵਿੱਚ ਜਿਹੜੀ ਵਾਇਲੈਂਸ ਆ ਬਹੁਤ ਜ਼ਿਆਦਾ ਆ। ਕਹਿੰਦੇ ਵੀ ਪਿਛਲੇ ਹਫ਼ਤੇ ਦੇ ਦੌਰਾਨ 127 ਗਨਜ਼ ਰਿਕਵਰ ਕੀਤੀਆਂ ਗਈਆਂ। ਟੋਟਲ ਇਸ ਸਾਲ ਦੇ ਵਿੱਚ 7000 ਦੇ ਕਰੀਬ ਗਨਜ਼ ਰਿਕਵਰ ਹੋਈਆਂ ਹੈਗੀਆਂ। ਜੀ ਬਿਲਕੁਲ, ਹਾਲਾਤ ਜਿਹੜੇ ਆ ਉੱਥੇ ਦੇ ਕੁਛ ਬਹੁਤੇ ਚੰਗੇ ਜਿਹੜੇ ਉਹ ਨਹੀਂ ਹੈਗੇ। ਜਿੱਦਾਂ ਤੁਸੀਂ ਦੱਸਿਆ ਵੀ 52 ਜਿਹੜੀਆਂ ਆ ਉਹ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ 9 ਜਾਣਿਆਂ ਦੀ ਜਿਹੜੀ ਉਹ ਮੌਤ ਆ ਇਸ ਵੀਕਐਂਡ ਦੇ ਦੌਰਾਨ ਜਿਹੜੀ ਉਹ ਹੋਈ ਸੀ, ਅਤੇ ਇੱਕ ਮੋਰਗਨ ਪਾਰਕ ਜਿਹੜਾ ਪੈਨਕੇਕ ਹਾਊਸ ਆ ਉੱਥੇ ਵੀ ਗੋਲੀਬਾਰੀ ਦੀ ਘਟਨਾ 'ਚ ਇੱਕ ਜਾਣੇ ਦੀ ਜਿਹੜੀ ਉੱਥੇ ਮੌਤ ਹੋਈ ਸੀ। ਸੋ ਇਹ ਉੱਥੇ ਜਿਹੜੀ ਗੈਂਗਵਾਰ ਇਹ ਜਿਹੜਾ ਉੱਥੇ ਕ੍ਰਾਈਮ ਆ ਉਹ ਲਗਾਤਾਰ ਜਿਹੜਾ ਆ ਉਸੇ ਤਰੀਕੇ ਦੇ ਨਾਲ ਹੀ ਚੱਲ ਰਿਹਾ। ਉਹ ਇਹ ਡਿਪਟੀ ਦੇ ਕਹਿਣ ਦੇ ਮੁਤਾਬਕ ਘਟਿਆ ਜ਼ਰੂਰ ਆ, ਪਰ ਅਜੇ ਵੀ ਉਸ ਲੈਵਲ ਦੇ ਉੱਤੇ ਜਿਹੜਾ ਉਹ ਡਾਊਨ ਨਹੀਂ ਆਇਆ ਹੈਗਾ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਮਿਲਦੇ ਹਾਂ ਇੱਦਾਂ ਹੀ ਪ੍ਰੋਗਰਾਮ ਦੇ ਵਿੱਚ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਕੋਵਿਡ-19 ਦੇ ਕਰਕੇ ਤੁਸੀਂ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 ਈਅਰ ਫਿਕਸਡ 2.875% APR 15 ਈਅਰ ਫਿਕਸਡ 2.5% APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916 712 2735 NMLS ID 280053 BRE license number 01357217। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਹੁਣ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਯੂਨਾਈਟਿਡ ਬਲਕ ਸਰਵਿਸ ਸਟਾਕਟਨ ਵਾਲਿਆਂ ਨੂੰ ਇਸ ਮੌਕੇ ਉਹਨਾਂ ਦੇ ਪੱਕੇ ਡਰਾਈ ਸੀਮੈਂਟ ਲੋਡਸ ਦੇ ਲਈ ਲੋਕਲ ਕੰਪਨੀ ਡਰਾਈਵਰਸ ਦੀ ਜ਼ਰੂਰਤ ਹੈ। ਮੰਡੇ ਤੋਂ ਸੈਟਰਡੇ ਲੋਕਲ ਕੰਮ ਹੈ, ਰੋਜ਼ਾਨਾ ਘਰ ਵਾਪਸ ਆ ਸਕਦੇ ਹੋ। ਡਬਲ ਟ੍ਰਿਪਲ ਐਂਡੋਰਸਮੈਂਟ ਹੋਣੀ ਚਾਹੀਦੀ ਹੈ, 1 ਸਾਲ ਦਾ ਐਕਸਪੀਰੀਅੰਸ ਹੋਵੇ। ਟਵਿਕ ਕਾਰਡ ਵੀ ਜ਼ਰੂਰੀ ਹੈ। ਤਨਖਾਹ 2 ਹਫ਼ਤਿਆਂ ਬਾਅਦ ਮਿਲਿਆ ਕਰੇਗੀ। ਹੋਰ ਜਾਣਕਾਰੀ ਲਈ ਕਾਲ ਜਰਨੈਲ ਸਿੰਘ ਮੇਟ 5105790182 ਜਾਂ ਗੁਰਿੰਦਰ ਸਿੰਘ 2093022102। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM
KOBO Yuba City 1450 AM, KIID Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਜਿਹੜਾ ਇਸ ਟਾਈਮ COVID-19 ਦੇ ਕਰਕੇ ਅਮਰੀਕਾ ਦਾ ਜਿਹੜਾ ਤਾਣਾ ਬਾਣਾ ਆ ਪਰਿਵਾਰਾਂ ਦਾ ਜਿਹੜਾ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਕਹਿ ਲਓ ਵੀ ਦਰਾਰਾਂ ਦੇਖਣ ਨੂੰ ਮਿਲੀਆਂ ਨੇ। ਗਿਰਾਵਟ ਜਿਹੜੀ ਉਹ ਆਈ ਆ ਪਰਿਵਾਰਕ ਵੈਲਿਊ ਦੇ ਵਿੱਚ। ਕਹਿੰਦੇ ਡਾਈਵੋਰਸ ਰੇਟ ਆ ਲੋਕਾਂ ਦੇ ਇੱਕ ਦੂਜੇ ਦੇ ਨਾਲੋਂ ਜਿਹੜੇ ਆ ਉਹ ਟੁੱਟਣ ਦੇ ਸੰਬੰਧ ਟੁੱਟਣ ਦੇ ਜਿਹੜੇ ਆ ਰੇਟ ਬਹੁਤ ਜ਼ਿਆਦਾ ਵਧੇ ਆ। ਕਹਿੰਦੇ 34% ਤੱਕ ਡਾਈਵੋਰਸ ਰੇਟ ਜਿਹੜੇ ਆ ਉਹ ਵਧੇ ਹੋਏ ਨੇ। ਸੋ ਇਹ ਰੋਜ਼ ਲਾਅ ਗਰੁੱਪ ਵਾਲਿਆਂ ਨੇ ਜਿਹੜੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਦੱਸਿਆ ਆ। ਇਹ ਦੇਖੋ ਇੱਕ ਉਹਨਾਂ ਨੇ ਉਹ ਦੱਸਿਆ ਅਤੇ ਓਵਰਆਲ ਜਿਹੜਾ ਕਿਸ ਹਿਸਾਬ ਦੇ ਨਾਲ ਵਧਿਆ ਹੋਊਗਾ। ਕੁਆਰੰਟੀਨ ਲਾਈਫ ਦੇ ਵਿੱਚ ਹਰ ਟਾਈਮ ਇੱਕ ਦੂਜੇ ਦੇ ਨਾਲ ਫਾਈਨੈਂਸਿਸ ਨੂੰ ਲੈ ਕੇ ਜਿਹੜੀ ਉਹ ਪ੍ਰੋਬਲਮ, ਅਨਇੰਪਲੋਇਮੈਂਟ ਰੇਟ ਵੱਧ ਰਹੇ ਆ, ਇਲਨੈਸ ਆ, ਕਈਆਂ ਦੇ ਮੌਤਾਂ ਵੀ ਹੋ ਰਹੀਆਂ, ਮੈਂਟਲ ਇਲਨੈਸ ਆ, ਹੋਰ ਕਈ ਜਿਹੜੇ ਕਾਰਨ ਆ ਉਹ ਫਿਕਰਾਂ ਨੂੰ ਨਾਲ ਜੇ ਦੇਖਦੇ ਜਾਈਏ ਤਾਂ ਕਹਿੰਦੇ ਵੀ ਰਿਕਾਰਡ ਨੰਬਰ ਦੇ ਵਿੱਚ ਡਾਈਵੋਰਸ ਫਾਈਲਿੰਗ ਜਿਹੜੀਆਂ ਉਹ ਹੋਈਆਂ ਨੇ। ਬਹੁਤ ਸਾਰੇ ਲੋਕਾਂ ਨੇ ਪਹਿਲਾਂ ਹੀ ਅਨੁਮਾਨ ਜਿਹੜਾ ਉਹ ਲਾਇਆ ਸੀਗਾ ਵੀ ਇੱਦਾਂ ਦੀਆਂ ਜਿਹੜੀ ਡਾਈਵੋਰਸ ਫਾਈਲਿੰਗਸ ਆ ਉਹ ਵੱਧ ਸਕਦੀਆਂ ਨੇ ਅਤੇ ਉਹੀ ਕੁਛ ਜਿਹੜਾ ਇਸ ਟਾਈਮ ਵਾਪਰ ਰਿਹਾ ਹੈਗਾ ਆ। ਅਤੇ ਲੋਕਾਂ ਦੇ ਵਿੱਚ ਜਿਹੜਾ ਤਣਾਅ ਅਤੇ ਆਪਸੀ ਤਕਰਾਰ ਜਿਹੜੀ ਆ ਉਹ ਵਧਣ ਦੇ ਜਿਹੜੇ ਇਹ ਕਈ ਕਾਰਨ ਜਿਹੜੇ ਇਸ ਟਾਈਮ ਬਣੇ ਹੋਏ ਨੇ ਜੀ। ਅਗਲੀ ਖਬਰ ਚਾਈਨਾ ਦੇ ਨਾਲ ਰਿਲੇਟਡ ਆ। ਸਾਰਿਆਂ ਨੂੰ ਪਤਾ ਵੀ US ਤੇ ਚਾਈਨਾ ਦੇ ਵਿੱਚ ਅੱਜ ਕੱਲ੍ਹ ਜਿਹੜੇ ਹਾਲਾਤ ਆ ਉਹ ਬਾਹਲੇ ਗੁੱਡ ਨਹੀਂ ਹੈਗੇ। ਇਸੇ ਤਰ੍ਹਾਂ ਇਕੱਲਾ USA ਨਹੀਂ, UK, ਆਸਟ੍ਰੇਲੀਆ, ਫਰਾਂਸ, ਉਹਨਾਂ ਮੁਲਕਾਂ ਦੇ ਨਾਲ ਵੀ ਚਾਈਨਾ ਦੇ ਰਿਲੇਸ਼ਨ ਅੱਜ ਕੱਲ੍ਹ ਬਾਹਲੇ ਗੁੱਡ ਨਹੀਂ ਹੈਗੇ। ਸਾਰਾ ਕੁਝ ਕਰੋਨਾ ਵਾਇਰਸ ਤੋਂ ਬਾਅਦ ਹੀ ਹੋਇਆ। ਅੱਜ ਖਬਰ ਇਹ ਆ ਰਹੀ ਆ ਵੀ ਇੱਕ ਚਾਈਨਾ ਦੇ ਵਿੱਚ ਆਸਟ੍ਰੇਲੀਅਨ ਮੂਲ ਦਾ ਜਿਹੜਾ ਬਹੁਤ ਹੀ ਮਸ਼ਹੂਰ TV ਐਂਕਰ ਸੀ, ਉਸ ਨੂੰ ਚਾਈਨਾ ਵਾਲਿਆਂ ਨੇ ਅਰੈਸਟ ਕਰ ਲਿਆ ਹੈਗਾ। ਇਹ ਜਿਹੜਾ ਆਸਟ੍ਰੇਲੀਆ ਦੀ ਜਿਹੜੀ ਹੁਣ ਗਵਰਨਮੈਂਟ ਆ ਉਹਨਾਂ ਨੇ ਅਨਾਊਂਸ ਕੀਤਾ ਵੀ ਕੱਲ੍ਹ ਸਾਨੂੰ ਜਿਹੜੀ ਖਬਰ ਮਿਲੀ ਆ ਵੀ ਸਾਡਾ ਸਿਟੀਜ਼ਨ ਚਾਈਨਾ ਵਾਲਿਆਂ ਨੇ ਇੱਕ ਅਰੈਸਟ ਕਰ ਲਿਆ ਹੈਗਾ, ਜੋ ਕਿ ਇੱਕ TV ਦਾ ਬਹੁਤ ਹੀ ਵਧੀਆ ਕਹਿੰਦੇ ਹੋਸਟ ਹੈਗਾ ਆ। ਸੋ ਹੁਣ ਇਹਦੇ ਨਾਲ ਜਿਹੜੇ ਰਿਲੇਸ਼ਨ ਆ ਆਸਟ੍ਰੇਲੀਆ ਅਤੇ ਚਾਈਨਾ ਦੇ ਵਿੱਚ ਇਹ 'ਤੇ ਹੋਰ ਖਟਾਸ ਪਊਗੀ। ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਨੇ ਕਾਫੀ ਸਖਤ ਬਿਆਨ ਜਿਹੜੇ ਚਾਈਨਾ ਦੇ ਉਲਟ ਦਿੱਤੇ ਸੀ ਜੀ। 2015 ਦੇ ਵਿੱਚ ਫਰਾਂਸ ਦੀ ਇੱਕ ਸਟੈਰਿਕਲ ਮੈਗਜ਼ੀਨ ਜਿਹੜੀ ਕਿ ਮਜ਼ਾਕੀਆ ਮੈਗਜ਼ੀਨ ਜਿਸ ਨੂੰ ਕਿਹਾ ਜਾ ਸਕਦਾ ਆ, ਚਾਰਲੀ ਹੈਬਡੋ, ਉਹਨਾਂ ਨੇ ਜਿਹੜੇ ਇਸਲਾਮ ਧਰਮ ਦੇ ਪ੍ਰੋਫਿਟ ਮੁਹੰਮਦ ਆ ਉਹਨਾਂ ਦੀ ਇਤਰਾਜ਼ਯੋਗ ਕਾਰਟੂਨ ਜਿਹੜੇ ਆ ਉਹ ਛਾਪੇ ਸੀ। ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਮੈਗਜ਼ੀਨ ਦੇ ਦਫ਼ਤਰ ਦੇ ਵਿੱਚ ਕੁਛ ਜਿਹੜੇ ਆ ਉਹ ਲੋਕਾਂ ਦੇ ਦੁਆਰਾ ਜਾ ਕੇ ਗੋਲੀਬਾਰੀ ਕੀਤੀ ਗਈ, ਜਿਸ ਦੇ ਵਿੱਚ ਕਈ ਲੋਕਾਂ ਦੀ ਜਿਹੜੀ ਉਹ ਮੌਤ ਹੋ ਗਈ ਸੀ। ਇਹ 2015 ਦੇ ਵਿੱਚ ਇਹ ਘਟਨਾ ਵਾਪਰੀ ਸੀ 7 ਜਨਵਰੀ ਨੂੰ, ਅਤੇ ਇਸੇ ਦੇ ਨਾਲ ਹੀ ਜੁੜੀ ਹੋਈ ਜਿਹੜੀ ਘਟਨਾ ਆ ਉਹ ਪੈਰਿਸ ਦੇ ਵਿੱਚ ਵੀ ਕੁਛ ਦਿਨ ਬਾਅਦ ਦੇ ਵਿੱਚ ਵਾਪਰੀ ਸੀ, ਜਿੱਥੇ 5 ਲੋਕਾਂ ਦੀ ਉੱਥੇ ਮੌਤ ਹੋਈ ਸੀ। ਇੱਥੇ ਕਹਿੰਦੇ ਵੀ 2 ਇਸਲਾਮਿਸਟ ਅਟੈਕਰਸ ਆ, ਇਹਨਾਂ ਨੇ ਜਿਹੜਾ ਗਨ ਰੈਂਪੇਜ ਜਿਹੜਾ ਉਹ ਕੀਤਾ ਸੀ, ਜਿਸ 'ਚ ਲੋਕ ਜਿਹੜੇ ਆ ਉਹ ਮਾਰੇ ਗਏ ਸੀ। ਕੁੱਲ 12 ਲੋਕਾਂ ਦੀ ਜਿਹੜੀ ਉੱਥੇ ਮੌਤ ਹੋਈ ਸੀ, ਜਿਨ੍ਹਾਂ ਵਿੱਚ ਫੇਮਸ ਕਾਰਟੂਨਿਸਟ ਵੀ ਸ਼ਾਮਲ ਸੀਗੇ। ਹੁਣ ਕਹਿੰਦੇ ਵੀ 2015 ਤੋਂ ਬਾਅਦ 'ਚ ਇੱਕ ਵਾਰੀ ਫਿਰ ਜਿਹੜੀ ਉਸੇ ਹਿਸਟੈਰੀਕਲ ਮੈਗਜ਼ੀਨ ਚਾਰਲੀ ਹੈਬਡੋ ਆ, ਉਹਨਾਂ ਨੇ ਇਸਲਾਮ ਧਰਮ ਦੇ ਪ੍ਰੋਫਿਟ ਮੁਹੰਮਦ ਦੀ ਉਹ ਜਿਹੜੇ ਕਾਰਟੂਨਸ ਆ ਮੁੜ ਦੁਬਾਰਾ ਪ੍ਰਕਾਸ਼ਿਤ ਜਿਹੜੇ ਉਹ ਕਰ ਦਿੱਤੇ ਨੇ। ਹੁਣ ਇਸ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਹਰਜੋਤ ਸਿੰਘ ਜੀ ਇਹ ਹੋਵੇਗਾ, ਇਹ ਦੇਖਣ ਵਾਲੀ ਗੱਲ ਰਹੇਗੀ। ਇਹ ਚਾਰਲੀ ਹੈਬਡੋ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਹੋਣ ਤੋਂ ਬਾਅਦ 'ਚ ਇੱਕ ਡੈਨਮਾਰਕ ਦੀ ਅਖਬਾਰ ਦੇ ਦੁਆਰਾ ਵੀ ਇਹ ਕਾਰਟੂਨ ਜਿਹੜੇ ਆ ਉਸ ਤੋਂ ਬਾਅਦ 'ਚ ਪਬਲਿਸ਼ ਕੀਤੇ ਗਏ ਸੀ ਇਸ ਮੈਗਜ਼ੀਨ ਦੇ ਇੱਕ ਹਿਸਾਬ ਦੇ ਨਾਲ ਹੱਕ ਦੇ ਵਿੱਚ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਹੁੰਦਾ ਹੈ। ਸੋ ਕਾਰਟੂਨ ਦੇ ਵਿੱਚ ਇੱਕ ਹਿਸਾਬ ਦੇ ਨਾਲ ਇਹੀ ਦਿਖਾਇਆ ਗਿਆ ਸੀ ਵੀ ਜਿਹੜੇ ਪ੍ਰੋਫਿਟ ਮੁਹੰਮਦ ਆ ਉਹਨਾਂ ਨੇ ਸਿਰ ਦੇ ਉੱਤੇ ਇੱਕ ਸਾਫਾ ਜਾਂ ਟਰਬਨ ਦੀ ਥਾਂ ਦੇ ਉੱਤੇ ਬੰਬ ਜਿਹੜਾ ਆ ਉਹ ਬੰਨਿਆ ਹੋਇਆ ਸੀਗਾ। ਸੋ ਇਸ ਦੇ ਨਾਲ ਹੋਰ ਇੱਕ ਵਾਰੀ ਫੇਰ ਪਤਾ ਨਹੀਂ ਵਿਵਾਦ ਵੱਧਦਾ ਆ, ਘਟਦਾ ਆ। ਘਟਣ ਦਾ ਤਾਂ ਕੋਈ ਚਾਂਸ ਜਿਹੜਾ ਨਹੀਂ ਹੈਗਾ, ਪਰ ਇੱਕ ਵਾਰੀ ਫੇਰ
ਇਹ ਵਿਵਾਦਾਂ ਦੇ ਘੇਰੇ ਦੇ ਵਿੱਚ ਇਹ ਚੀਜ਼ ਗੱਲ ਜਿਹੜੀ ਉਹ ਆ ਜਾਵੇਗੀ। ਜੀ ਸੋ ਬਿਲਕੁਲ ਬੜੀ ਮਾੜੀ ਗੱਲ ਹੈਗੀ ਆ। ਅੱਗੇ ਪੂਰੀ ਦੁਨੀਆ 'ਚ ਅਨਰੈਸਟ ਇਸ ਵੇਲੇ ਇੰਨਾ ਹੈਗਾ। ਅਗਲੀ ਖਬਰ ਮੈਕਡੋਨਲਡ ਨੂੰ ਲੈ ਕੇ ਆ। ਮੈਕਡੋਨਲਡ ਨੂੰ $52 ਮਿਲੀਅਨ ਦੇ ਕਰੀਬ 52 ਦੇ ਕਰੀਬ ਉਹਨਾਂ ਦੇ ਫਰੈਂਚਾਈਜ਼ੀ ਜਿਹੜੇ ਕਾਲੇ ਮੂਲ ਦੇ ਆ ਉਹਨਾਂ ਨੇ ਲਾਸੂਟ ਫਾਈਲ ਕੀਤਾ ਆ। ਕਹਿੰਦੇ ਜਿਹੜੀ ਮੈਕਡੋਨਲਡ ਕੰਪਨੀ ਆ ਜਾਣ ਬੁੱਝ ਕੇ ਉਹਨਾਂ ਨੇ ਜਿਹੜੇ ਕਾਲੇ ਮੂਲ ਦੇ ਫਰੈਂਚਾਈਜ਼ੀ ਓਨਰ ਸੀਗੇ ਉਹਨਾਂ ਨੂੰ ਉਹ ਲੋਕੇਸ਼ਨਾਂ ਦਿੱਤੀਆਂ ਜਿੱਥੇ ਸਿਕਿਉਰਿਟੀ ਦਾ ਬਹੁਤ ਖਰਚਾ ਹੁੰਦਾ ਸੀ, ਪੂਅਰ ਨੇਬਰਹੁੱਡ ਸੀਗੀਆਂ ਅਤੇ ਹੋਰ ਜਿਹੜੇ ਖਰਚੇ ਇੰਸ਼ੋਰੈਂਸ ਦਾ ਜਾਂ ਹੋਰ ਇੱਦਾਂ ਦੇ ਜ਼ਿਆਦਾ ਖਰਚੇ ਹੁੰਦੇ ਸੀ ਅਤੇ ਜਿਹੜੀ ਨੈੱਟ ਇਨਕਮ ਆ ਉਹ ਉਹਨਾਂ ਨੂੰ ਬਹੁਤ ਘੱਟ ਬਚਦੀ ਸੀਗੀ। ਸੋ ਕਹਿੰਦੇ ਵੀ ਇਹਦੇ ਨਾਲ ਜਿੰਨੇ ਵੀ ਕਾਲੇ ਮੂਲ ਦੇ ਅਫਰੀਕਨ ਅਮਰੀਕਨ ਫਰੈਂਚਾਈਜ਼ੀ ਓਨਰਸ ਆ ਉਹ ਕਹਿੰਦੇ ਵੀ ਅਸੀਂ ਬਹੁਤ ਲੰਮੇ ਸਮੇਂ ਤੋਂ ਇਹ ਕੰਪਲੇਨ ਕਰਦੇ ਰਹੇ ਹਾਂ ਪਰ ਸਾਡੀ ਹੁਣ ਇਹ ਕਿਸੇ ਨੇ ਸੁਣੀ ਨਹੀਂ ਹੈਗੀ। ਹੁਣ ਉਹਨਾਂ ਨੇ ਜਿਹੜਾ ਆ ਲਾਸੂਟ ਇੱਕ ਫਾਈਲ ਕਰ ਦਿੱਤਾ ਜਿਹਦੇ ਵਿੱਚ $1 ਬਿਲੀਅਨ ਜਿਹੜਾ ਆ ਮੈਕਡੋਨਲਡ ਤੋਂ ਉਹਨਾਂ ਨੇ ਮੰਗਿਆ ਹੈਗਾ। ਕਹਿੰਦੇ ਵੀ ਖਾਸ ਕਰਕੇ ਜਿਹੜੇ ਕੋਈ ਵਾਈਟ ਮੂਲ ਦੇ ਫਰੈਂਚਾਈਜ਼ੀ ਓਨਰ ਸੀ ਉਹਨਾਂ ਨੂੰ ਗੁੱਡ ਲੋਕੇਸ਼ਨ ਦਿੱਤੀ ਜਾਂਦੀ ਸੀ ਜਿੱਥੇ ਪਈ ਸਿਕਿਉਰਿਟੀ ਦੀ ਵੀ ਘੱਟ ਜ਼ਰੂਰਤ ਹੁੰਦੀ ਸੀ, ਹੋਰ ਜਿਹੜੇ ਐਕਸਪੈਂਸ ਆ ਉਹ ਵੀ ਉੱਥੇ ਘੱਟ ਹੁੰਦੇ ਸੀ, ਪਰ ਜਾਣ ਬੁੱਝ ਕੇ ਜਿਹੜੇ ਕਾਲੇ ਮੂਲ ਦੇ ਫਰੈਂਚਾਈਜ਼ੀ ਓਨਰ ਸੀ ਉਹਨਾਂ ਨੂੰ ਉੱਦਾਂ ਦੀਆਂ ਹੀ ਲੋਕੇਸ਼ਨਾਂ ਦਿੱਤੀਆਂ ਜਾਂਦੀਆਂ ਸੀਗੀਆਂ ਜਿੱਥੇ ਕੋਈ ਹੋਰ ਲੈਣਾ ਨਹੀਂ ਚਾਹੁੰਦਾ ਸੀ। ਜੀ ਸਿਸਟਮਿਕ ਤਰੀਕੇ ਦੇ ਨਾਲ ਕਿੱਦਾਂ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਨੱਪਿਆ ਜਿਹੜਾ ਉਹ ਗਿਆ ਆ। ਉੱਧਰ ਨਿਊਯਾਰਕ ਤੋਂ ਖਬਰ ਆ ਰਹੀ ਹੈ ਜਿਹੜੇ ਮੇਅਰ ਬਿਲ ਦੇ ਬਲਾਸਿਓ ਉਹਨਾਂ ਨੇ ਅੱਜ ਇਹ ਅਨਾਊਂਸ ਕੀਤਾ ਆ ਵੀ ਜਿਹੜੇ ਸਕੂਲਜ਼ ਉਹਨਾਂ ਨੇ ਚਾਲੂ ਕਰਨੇ ਸੀਗੇ ਉਹ ਹੁਣ 2 ਹਫ਼ਤੇ ਦੇ ਲਈ ਉਹਨਾਂ ਨੇ ਡਿਲੇ ਜਿਹੜੇ ਉਹ ਕਰ ਦਿੱਤੇ ਆ। ਬਹੁਤ ਸਾਰੇ ਐਜੂਕੇਟਰਸ ਦੇ ਟੀਚਰਸ ਅਤੇ ਜਿਹੜੇ ਪ੍ਰਿੰਸੀਪਲਸ ਆ ਉਹਨਾਂ ਦੇ ਦੁਆਰਾ ਇਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਸੀਗਾ ਵੀ ਹਾਲ ਦੀ ਘੜੀ ਜਿਹੜੇ ਆ ਲੋਕਾਂ ਦੇ ਵਿੱਚ ਇਹ ਡਰ ਹੈਗਾ ਆ ਕੋਵਿਡ-19 ਨੂੰ ਲੈ ਕੇ, ਅਤੇ ਐਜੂਕੇਟਰਸ ਦੇ ਵਿੱਚ ਵੀ ਜਿਹੜਾ ਕਾਫੀ ਡਰ ਹੈਗਾ ਆ ਵੀ ਇੱਦਾਂ ਦੀ ਚੀਜ਼ ਜਿਹੜੀ ਅਜੇ ਨਹੀਂ ਕਰਨੀ ਚਾਹੀਦੀ, ਇਨ ਪਰਸਨ ਜਿਹੜੇ ਸਕੂਲਸ ਆ ਉਸ ਨੂੰ ਨਾ ਚਾਲੂ ਕੀਤਾ ਜਾਵੇ। ਸੋ ਉਸੇ ਦਬਾਅ ਦੇ ਚੱਲਦਿਆਂ ਮੇਅਰ ਬਿਲ ਦੇ ਬਲਾਸਿਓ ਨੇ 2 ਹਫ਼ਤੇ ਹੋਰ ਇਸ ਨੂੰ ਪੋਸਟਪੋਨ ਕਰ ਦਿੱਤਾ ਆ। ਯੂਨਾਈਟਿਡ ਫੈਡਰੇਸ਼ਨ ਆਫ ਟੀਚਰਸ ਜਿਹੜੀ ਆ ਕਹਿੰਦੇ ਵੀ ਉਹਨਾਂ ਜਿਹੜੇ ਕਿ ਉੱਥੇ ਦੇ ਸਿਟੀ ਟੀਚਰਸ ਆ ਉਸ ਦੀ ਯੂਨੀਅਨ ਨੂੰ ਰਿਪਰੈਜ਼ੈਂਟ ਕਰਦੇ ਆ, ਉਹਨਾਂ ਨੇ ਕਿਹਾ ਸੀਗਾ ਵੀ ਜੇ ਇਸ ਨੂੰ ਇਹਨਾਂ ਨੇ ਪੋਸਟਪੋਨ ਨਹੀਂ ਕੀਤਾ ਤਾਂ ਉਹ ਸਟ੍ਰਾਈਕ ਵੀ ਜਿਹੜੀ ਆ ਉਹ ਕਰ ਸਕਦੇ ਆ ਜਿੰਨੀ ਦੇਰ ਤੱਕ ਹੈਲਥ ਅਤੇ ਸੇਫਟੀ ਡਿਮਾਂਡਸ ਆ ਸੁਰੱਖਿਆ ਨੂੰ ਲੈ ਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਨਹੀਂ ਮੰਨਦੇ, ਜਿਨ੍ਹਾਂ ਵਿੱਚ ਯੂਨੀਵਰਸਲ ਟੈਸਟਿੰਗ ਜਿਹੜੀ ਆ ਉਹ ਉਹਨਾਂ ਦੀ ਮੰਗ ਹੈਗੀ ਆ ਅਤੇ ਨਾਲ ਉਹਨਾਂ ਨੇ ਇਹ ਵੀ ਮੰਗ ਰੱਖੀ ਹੈ ਵੀ ਜਿਹੜੇ ਯੂਨੀਅਨ ਇੰਸਪੈਕਟਰਸ ਹੈਗੇ ਆ ਉਹ ਸਕੂਲ ਦੀਆਂ ਬਿਲਡਿੰਗਸ ਆ ਉਹਨਾਂ ਨੂੰ ਵੀ ਇਸ ਦੇ ਵਿੱਚ ਚੈੱਕ ਕਰ ਸਕਦੇ ਨੇ। ਜੀ ਅਗਲੀ ਖਬਰ ਕਰੋਨਾ ਵਾਇਰਸ ਦੇ ਵੈਕਸੀਨ ਨੂੰ ਲੈ ਕੇ ਹੈਗੀ ਆ। FDA ਨੇ ਇਹ ਕਿਹਾ ਆ ਵੀ ਹੁਣ ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਜਿਹੜੀ ਆ ਫੂਡ ਡਰੱਗ ਐਡਮਿਨਿਸਟ੍ਰੇਸ਼ਨ ਵਾਲੇ ਉਹ ਕਹਿੰਦੇ ਆ ਵੀ ਅਸੀਂ ਜਿਹੜਾ ਫਾਸਟ ਟਰੈਕ ਵੈਕਸੀਨ ਦਾ ਕਰਨ ਦੇ ਲਈ ਰੈਡੀ ਹੈਗੇ ਆ। ਇਹ ਜਿਹੜਾ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਹੈੱਡ ਆ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈਗੀ ਆ। ਕਹਿੰਦੇ ਵੀ ਇਹਦੇ ਵਿੱਚ ਸਾਡੇ 'ਤੇ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਵਾਈਟ ਹਾਊਸ ਵੱਲੋਂ ਪ੍ਰੈਸ਼ਰ ਨਹੀਂ ਹੈਗਾ, ਪਰ ਐਜ਼ ਲੌਂਗ ਐਜ਼ ਕਹਿੰਦੇ ਵੀ ਜੇ ਬੈਨੀਫਿਟ ਜ਼ਿਆਦਾ ਲੱਗਦੇ ਹੈਗੇ ਆ ਖਤਰੇ ਨਾਲੋਂ ਤਾਂ ਫਿਰ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਪਰਮਿਸ਼ਨ ਦੇ ਦੇਵਾਂਗੇ। ਦੂਸਰੇ ਪਾਸੇ ਜਿਹੜੇ ਡਾਕਟਰ ਫੌਸੀ ਆ ਉਹਨਾਂ ਨੇ ਇਹ ਵੀ ਕਿਹਾ ਆ ਵੀ ਇਹ ਜਿਹੜਾ ਵੈਕਸੀਨ ਹੋਊਗਾ ਜਦੋਂ ਵੀ ਆਇਆ ਇਹ ਜ਼ਰੂਰੀ ਨਹੀਂ ਹੋਊਗਾ ਵੀ ਇਹ ਮੈਂਡੇਟ ਹੋਊਗਾ, ਹਰ ਇੱਕ ਨੂੰ ਵੀ ਲਵਾਉਣਾ ਪਊਗਾ, ਇਹ ਮਰਜ਼ੀ ਹੋਊਗੀ ਕਿਸੇ ਦੀ ਵੀ ਜਿਹਨਾਂ ਇਹ ਟੀਕਾ ਲਵਾਉਣਾ ਹੈਗਾ। ਹੁਣ ਕਈ ਜਿਹੜੇ ਟੀਕੇ ਹੈਗੇ ਆਪਾਂ ਦੇਖਦੇ ਹਾਂ ਵੀ ਉਹ ਬੱਚਿਆਂ ਦੇ ਉਹ ਕੰਪਲਸਰੀ ਆ ਵੀ ਲੱਗਣੇ ਹੈਗੇ ਆ। ਸੋ ਇਹ ਜਿਹੜੀ ਆ ਡਾਕਟਰ ਫੌਸੀ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈਗੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ H1B ਵੀਜ਼ਾ ਡਿਨਾਇਲਸ ਕੰਪਨੀਆਂ ਦੇ ਲਈ ਸਰਦਰਦੀ ਜਿਹੜਾ ਉਹ ਲਗਾਤਾਰ ਬਣਿਆ ਹੋਇਆ ਆ। ਸੋ ਅਜੇ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਉਹਨਾਂ ਨੂੰ H1B ਵੀਜ਼ਾ ਦੇ ਡਿਨਾਇਲ ਦੇ ਬਹੁਤ ਉੱਚ ਪੱਧਰ ਦੇ ਰੇਟ ਜਿਹੜੇ ਹਾਈ ਰੇਟਸ ਜਿਹੜੇ ਉਹ ਮਿਲ ਰਹੇ ਆ ਅਤੇ USCIS ਕਹਿੰਦੇ ਅਜੇ ਵੀ ਬਹੁਤ ਜ਼ਿਆਦਾ ਡਿਨਾਈ ਕਰ ਰਹੇ ਆ। ਇਹ H1B ਹਾਈਲੀ ਸਕਿਲਡ ਜਿਹੜੇ ਫੋਰਨ ਨੈਸ਼ਨਲ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਬੇਸਿਕਲੀ ਉਹ ਕੰਪਨੀ ਦੇ ਦੁਆਰਾ ਸਪੋਂਸਰ ਕੀਤਾ ਗਿਆ ਹੁੰਦਾ ਹੈ ਇੱਥੇ ਆਉਣ ਦੇ ਲਈ, ਅਤੇ ਉਹ ਇੱਥੇ ਉਹਨਾਂ ਤੋਂ ਕੰਮ ਜਿਹੜੇ ਆ ਉਹ ਲੈਂਦੇ ਆ। ਅਤੇ ਕਹਿੰਦੇ ਵੀ ਇਹ ਦੂਜੇ ਕੁਆਰਟਰ ਦਾ ਡਾਟਾ ਦੇ ਵਿੱਚ ਵੀ ਇਹੀ ਚੀਜ਼ ਜਿਹੜੀ ਉਹ ਸਾਹਮਣੇ ਆਈ ਆ ਵੀ ਕਾਫੀ ਪਰਸੈਂਟ ਜਿਹੜਾ ਆ ਉਹ ਡਿਨਾਇਲ ਰੇਟ ਹਾਈ ਜਿਹੜਾ ਉਹ ਰਿਹਾ ਹੈਗਾ ਆ। ਸੋ ਇਹ ਕਹਿੰਦੇ ਵੀ ਟੌਪ ਦੇ ਜਿਹੜੇ 25 ਇੰਪਲੋਇਰਸ ਆ ਉਹਨਾਂ ਨੂੰ H1B ਪ੍ਰੋਫੈਸ਼ਨਲਸ ਦੇ ਜਿਹੜੇ ਕਾਫੀ ਜ਼ਿਆਦਾ ਹਾਈ ਡਿਨਾਇਲ ਰੇਟ ਜਿਹੜੇ ਆ ਉਸ ਦਾ ਸਾਹਮਣਾ
ਉਹ ਕਰਨਾ ਪਿਆ ਹੈਗਾ ਆ। ਜੀ, ਸੋ ਬਿਲਕੁਲ ਪਿਛਲੇ ਸਾਲਾਂ ਦੇ ਵਿੱਚ ਯਾਹੂ, ਗੂਗਲ, ਫੇਸਬੁੱਕ ਇਹਨਾਂ ਦੇ ਮੇਬੀ ਲੈਸ ਦੈਨ 1% ਹੁੰਦਾ ਸੀ। ਹੁਣ ਇਹ ਪਤਾ ਲੱਗਿਆ ਵੀ ਕਈ ਕੰਪਨੀਆਂ ਜਿਹੜੀਆਂ 14-15 ਤੋਂ ਲੈ ਕੇ 25% ਤੱਕ ਜਿਹੜਾ ਡਿਨਾਈਲ ਰੇਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਮੀਗ੍ਰੇਸ਼ਨ ਵੱਲੋਂ ਜਾਰੀ ਹੋਇਆ ਹੈਗਾ। ਇਸੇ ਤਰ੍ਹਾਂ ਜਿਹੜੇ ਕੰਸਲਟੈਂਟ ਸੀਗੇ ਕੋਗਨੀਨੈਟ ਵਗੈਰਾ ਜਾਂ ਟਾਟਾ ਕੰਸਲਟੈਂਸੀ ਆ, ਉਹਨਾਂ ਦਾ ਤਾਂ ਡਿਨਾਈਲ ਰੇਟ 50 ਤੋਂ ਲੈ ਕੇ 60% ਤੱਕ ਰਿਹਾ ਹੈਗਾ। ਜੀ, ਵਾਈਟ ਹਾਊਸ ਦੇ ਦੁਆਰਾ ਜਿਹੜੇ ਪਬਲਿਕ ਟੂਰਸ ਆ ਉਹਨਾਂ ਨੂੰ ਮੁੜ ਦੁਬਾਰਾ ਚਾਲੂ ਕੀਤਾ ਜਾ ਰਿਹਾ ਆ। 12 ਸਤੰਬਰ ਤੋਂ ਇਹ ਚਾਲੂ ਹੋਣਗੇ। ਮਾਰਚ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਟੂਰਸ ਆ ਉਹ ਕੈਂਸਲ ਕਰ ਦਿੱਤੇ ਗਏ ਸੀ ਕੋਵਿਡ-19 ਦੇ ਚੱਲਦਿਆਂ। ਕਹਿੰਦੇ ਵੀ ਸਿਰਫ 18% ਕਪੈਸਿਟੀ ਦੇ ਉੱਤੇ ਲਿਮਿਟਿਡ ਗੈਸਟ ਜਿਹੜੇ ਆ ਉਹ ਅਲਾਉਡ ਹੋਣਗੇ ਇਹ ਵਾਈਟ ਹਾਊਸ ਦੇ ਟੂਰਸ ਆ ਉਹਨਾਂ ਨੂੰ ਕਰਨ ਦੇ ਲਈ। ਅੱਗੇ 5 ਦਿਨ ਹਫਤੇ ਦੇ ਵਿੱਚ ਇਹ ਕੰਮ ਹੁੰਦੇ ਸੀ ਟੂਰਸ, ਤੇ ਹੁਣ ਮਹਿਜ 2 ਦਿਨ ਜਿਹੜੇ ਆ ਉਹ ਰੱਖੇ ਗਏ ਨੇ। 2 ਸਾਲ ਦੀ ਵੱਧ ਤੋਂ ਉਮਰ ਦੇ ਜਿੰਨੇ ਵੀ ਲੋਕ ਕਹਿੰਦੇ ਵਾਈਟ ਹਾਊਸ ਦੇ ਇਸ ਟੂਰ ਦੇ ਉੱਤੇ ਆਉਣਗੇ ਉਹਨਾਂ ਨੂੰ ਫੇਸ ਕਵਰਿੰਗ ਜਿਹੜੀ ਆ ਉਹ ਪਾਉਣੀ ਪਊਗੀ ਅਤੇ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹ ਰੱਖਣੀ ਪਵੇਗੀ। ਹੈਂਡ ਸੈਨੀਟਾਈਜ਼ਰ ਕਹਿੰਦੇ ਥਾਂ ਥਾਂ ਦੇ ਉੱਤੇ ਉਪਲਬਧ ਹੋਣਗੇ। ਇਹ ਜਿਹੜੇ ਵਾਈਟ ਹਾਊਸ ਦੇ ਟੂਰਸ ਆ ਉਹ ਨੈਸ਼ਨਲ ਪਾਰਕ ਸਰਵਿਸ ਦੇ ਅਧੀਨ ਅਤੇ US ਸੀਕਰੇਟ ਸਰਵਿਸ ਦੇ ਆਫਿਸਰਸ ਆ ਉਹਨਾਂ ਦੇ ਦੁਆਰਾ ਮਿਲ ਕੇ ਜਿਹੜੇ ਆ ਉਹ ਕਰਵਾਏ ਜਾਇਆ ਕਰਨਗੇ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਨੂੰ ਲੈ ਕੇ ਹੈਗੀ। ਬਹੁਤ ਵਾਰੀ ਸਾਡੇ ਸਰੋਤੇ ਕਾਲਾਂ ਵੀ ਕਰਦੇ ਰਹੇ ਵੀ ਜਿਹੜਾ ਸਾਡਾ $600 ਐਕਸਟਰਾ ਫੈਡਰਲ ਗਵਰਨਮੈਂਟ ਵੱਲੋਂ ਆਉਂਦਾ ਸੀ ਉਹ ਬੰਦ ਹੋ ਗਿਆ, ਅਤੇ ਹੁਣ ਜਿਹੜੇ ਨਵੇਂ ਪੈਸੇ ਉਹ ਕਦੋਂ ਮਿਲਣਗੇ, ਨਵੇਂ ਡਾਲਰਸ ਜਿਹੜੇ ਹੈਗੇ ਆ। ਸੋ EDD ਨੇ ਅੱਜ ਅਨਾਊਂਸ ਕੀਤਾ ਆ ਵੀ ਜਿਹੜੇ $300 ਐਕਸਟਰਾ ਉਹ ਅਨਪਲਾਇਮੈਂਟ ਜਿਹੜੀ ਅਸਿਸਟੈਂਸ ਆ ਉਹ ਕੈਲੀਫੋਰਨੀਆ ਦੇ ਵਿੱਚ ਸਪਟੰਬਰ 7 ਵਾਲਾ ਜਿਹੜਾ ਵੀਕ ਆ ਉਹ ਤੋਂ ਜਿਹੜੀ ਮਿਲਣੀ ਉਹ ਸਟਾਰਟ ਹੋ ਜਾਊਗੀ। 2 ਵੱਖ-ਵੱਖ ਫੇਜ਼ਸ ਦੇ ਵਿੱਚ ਜਿਹੜੇ ਲੋਕਾਂ ਨੂੰ ਇਹ ਪੈਸੇ ਮਿਲਣਗੇ। ਸੋ ਇਹ ਵੀ ਜਿਹੜੀ ਖਬਰ ਆ ਰਹੀ ਆ ਵੀ ਇਹ ਰੈਟਰੋਐਕਟਿਵ ਹੋਊਗਾ। ਸੋ 31 ਜੁਲਾਈ ਲਾਸਟ ਸੀਗੀ ਜਦੋਂ ਤੁਹਾਨੂੰ $600 ਐਕਸਟਰਾ ਮਿਲਦਾ ਸੀ। ਹੁਣ ਇਹ ਐਕਸਟਰਾ $300 ਫੈਡਰਲ ਗਵਰਨਮੈਂਟ ਵੱਲੋਂ ਆ, $100 ਸਟੇਟ ਵੱਲੋਂ ਆ। ਇਹ ਅਗਸਤ 1 ਤੋਂ ਜਿਹੜਾ ਮਿਲੂਗਾ। ਜਿਹੜੇ ਤੁਹਾਡੇ ਲੋਸਟ ਵੇਜਸ ਅਸਿਸਟੈਂਸ ਜਿਹੜੀ ਹੈਗੀ ਆ ਇਹ EDD ਜਿਹੜੀ ਕੈਲੀਫੋਰਨੀਆ ਦੀ ਆ ਉਹਨਾਂ ਨੇ ਅਨਾਊਂਸ ਕੀਤਾ ਹੈਗਾ। ਕਿਉਂਕਿ ਸਾਡੇ ਲਿਸਨਰ ਆਲ ਓਵਰ USA ਦੇ ਵਿੱਚ ਹੈਗੇ ਆ, ਵੱਖ-ਵੱਖ ਸਟੇਟਸ ਦੇ ਵੱਖ-ਵੱਖ ਰੂਲ ਹੈਗੇ ਆ। ਕਈ ਸਟੇਟਸ ਨੇ ਸ਼ੁਰੂ ਕੀਤਾ ਹੈਗਾ, ਕਈਆਂ ਨੇ ਨਹੀਂ ਸ਼ੁਰੂ ਕੀਤਾ ਹੈਗਾ। ਸੋ ਆਪਣੀ ਸਟੇਟ ਪਲੀਜ਼ ਚੈੱਕ ਕਰ ਲਿਓ। ਅਸੀਂ ਜਿਹੜੀ ਕੈਲੀਫੋਰਨੀਆ ਆ ਉਹਦਾ ਜਿਹੜਾ ਤੁਹਾਨੂੰ ਇਹ ਦੱਸ ਦਿੱਤਾ ਹੈਗਾ। ਜੀ ਬਿਲਕੁਲ। ਸੋ ਅਗਲੇ ਹਫਤੇ ਤੋਂ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਤੁਹਾਨੂੰ ਅਨਇੰਪਲੋਇਮੈਂਟ ਪੁਰਾਣੇ ਜਿਹੜੇ ਆ ਉਹ ਵੀ ਡਾਲਰ ਜਿਹੜੇ ਉਹ ਇੱਕ ਹਿਸਾਬ ਦੇ ਨਾਲ ਤੁਹਾਨੂੰ ਮਿਲਣੇ ਸ਼ੁਰੂ ਹੋਣਗੇ। ਟਾਈਮ ਜਿਹੜਾ ਇਸ ਚੀਜ਼ ਦੇ ਵਿੱਚ ਡੈਫੀਨੇਟਲੀ ਲੱਗ ਸਕਦਾ ਆ ਮਿਲਣ ਨੂੰ ਲੈ ਕੇ। ਸੋ ਸਮਾਂ ਵੀ ਆਪਣਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤੀ ਦੇ ਉੱਤੇ ਆ। ਉੱਧਰ ਇੱਕ ਹੋਰ ਜਿਹੜੀ ਪੁਲਿਸ ਦੇ ਨਾਲ ਰਿਲੇਟਡ ਸ਼ੂਟਿੰਗ ਦੀ ਘਟਨਾ ਜਿਹੜੀ ਉਹ ਸਾਹਮਣੇ ਆਈ ਆ। ਦੱਖਣ ਦੇ LA ਦੇ ਇਲਾਕੇ ਦੇ ਵਿੱਚ ਡਿਪਟੀਜ਼ ਦੇ ਦੁਆਰਾ ਕਹਿੰਦੇ ਗੋਲੀਬਾਰੀ ਦੇ ਦੌਰਾਨ ਇੱਕ ਕਾਲੇ ਮੂਲ ਦੇ ਬੰਦੇ ਦੀ ਜਿਹੜੀ ਉਹ ਮੌਤ ਹੋਈ ਆ। ਲਾਸ ਐਂਜਲਸ ਕਾਊਂਟੀ ਸ਼ੈਰਿਫ ਡਿਪਟੀਜ਼ ਆ ਉਹਨਾਂ ਦੇ ਦੁਆਰਾ ਇਹ ਗੋਲੀਬਾਰੀ ਹੋਈ ਸੀ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਪ੍ਰੋਟੈਸਟ ਉੱਥੇ ਵੀ ਜਿਹੜੇ ਉਹ ਸ਼ੁਰੂ ਹੋ ਗਏ। ਅਤੇ ਇਹ ਹੁਣ ਕਹਿੰਦੇ ਵੀ ਇਨਵੈਸਟੀਗੇਸ਼ਨ ਹੋਮੋਸਾਈਡ ਡਿਟੈਕਟਿਵਸ ਦੇ ਦੁਆਰਾ ਜਿਹੜੀ ਆ ਉਹ ਚਾਲੂ ਕੀਤੀ ਗਈ ਆ। 2 ਡੈਪਟੀਜ਼ ਨੇ ਕਹਿੰਦੇ ਵੀ ਇੱਕ ਬੰਦੇ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਿਹੜਾ ਬਾਈਸਾਈਕਲ ਦੇ ਉੱਤੇ ਜਾ ਰਿਹਾ ਸੀਗਾ, ਅਤੇ ਇਹ ਜਿਹੜਾ ਐਨਕਾਊਂਟਰ ਆ ਉਹ ਹਿੰਸਕ ਰੂਪ ਅਖਤਿਆਰ ਕਰ ਗਿਆ। ਇਹ ਜਿਹੜੇ ਸ਼ੈਰਿਫ ਡਿਪਾਰਟਮੈਂਟ ਦੇ ਦੁਆਰਾ ਦੱਸਿਆ ਗਿਆ ਆ। ਅਤੇ ਕਹਿੰਦੇ ਵੀ ਜਦ ਘਟਨਾ ਉੱਥੇ ਵਾਪਰੀ ਉਸ ਤੋਂ ਬਾਅਦ ਦੇ ਵਿੱਚ ਕਾਫੀ ਲੋਕ ਜਿਹੜੇ ਆ ਉੱਥੇ ਇਕੱਠੇ ਜਿਹੜੇ ਹੋਏ ਅਤੇ ਉੱਥੇ ਨਾਅਰੇ ਲਾਉਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ, ਨੋ ਜਸਟਿਸ, ਨੋ ਪੀਸ। ਜੇ ਇਨਸਾਫ ਨਹੀਂ ਤਾਂ ਸ਼ਾਂਤੀ ਵੀ ਨਹੀਂ। ਜਿੱਦਾਂ ਡਿਪਟੀਜ਼ ਜਿਹੜੇ ਆ ਉੱਥੇ ਉਸ ਭੀੜ ਦੇ ਸਾਹਮਣੇ ਜਿਹੜੇ ਫਿਰ ਉਹ ਖੜ੍ਹੇ ਸੀਗੇ। ਡਿਜੌਨ ਕਿਜ਼ੀ ਜਿਹੜਾ ਆ ਉਸ ਦਾ ਨਾਮ ਦੇ ਜਿਹੜੇ ਉਹਨਾਂ ਨੇ ਨਾਅਰੇ ਲਾਉਣੇ ਸ਼ੁਰੂ ਕੀਤੇ। ਇਹ ਉਹ ਬੰਦਾ ਆ ਜਿਸ ਦੇ ਡਿਪਟੀਜ਼ ਦੇ ਦੁਆਰਾ ਕਹਿੰਦੇ ਆ ਉਹ ਗੋਲੀ ਮਾਰੀ ਗਈ ਸੀਗੀ ਅਤੇ ਉਸ ਦੀ ਜਿਹੜੀ ਉਹ ਹੱਤਿਆ ਹੋਈ ਆ। ਹੁਣ ਇਹ ਪੂਰੀ ਕਨਫਰੰਟਰੇਸ਼ਨ ਕੀ ਹੋਈ ਆ, ਕਿੱਦਾਂ ਹੋਇਆ ਆ, ਉਸ ਦੇ ਬਾਰੇ ਅਜੇ ਜਾਣਕਾਰੀ ਆਉਣੀ ਜਿਹੜੀ ਉਹ ਬਾਕੀ ਹੈਗੀ ਆ। ਪਰ ਇੱਕ ਵਾਰੀ ਫੇਰ ਪੁਲਿਸ ਦੀ ਜਿਹੜੀ ਗੋਲੀਬਾਰੀ ਦੀ ਘਟਨਾ ਦੇ ਵਿੱਚ ਇੱਕ ਵਾਰੀ ਫੇਰ ਕਾਲੇ ਮੂਲ ਦਾ ਬੰਦਾ ਜਿਹੜਾ ਆ ਉਹ ਮਾਰਿਆ ਗਿਆ ਆ। ਜੀ,
ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਨਹੀਂ, ਪੂਰੇ ਹੁਣ ਕੈਲੀਫੋਰਨੀਆ ਦੇ ਵਿੱਚ ਸਕੂਲ ਜਿਹੜੇ ਫੁੱਲ ਸਵਿੰਗ ਦੇ ਵਿੱਚ ਆ, ਔਨਲਾਈਨ ਕਲਾਸਿਸ ਜਿਹੜੀਆਂ ਚੱਲ ਰਹੀਆਂ, ਪਰ ਫ੍ਰਿਜ਼ਨੋ ਦੇ ਵਿੱਚ ਪਿਛਲੇ ਫਰਾਈਡੇ ਜਿਹੜੇ ਆ ਔਨਲਾਈਨ ਕਲਾਸਿਸ ਉਹਨਾਂ ਨੂੰ ਬੰਦ ਕਰਨੀਆਂ ਪਈਆਂ ਸਕੂਲ ਡਿਸਟ੍ਰਿਕਟ ਨੂੰ, ਕਿਉਂਕਿ ਰੈਂਸਮਵੇਅਰ ਅਟੈਕ ਹੋ ਗਿਆ ਸੀ ਅਤੇ ਇੰਟਰਨੈਟ ਸਰੋਤਿਆਂ ਨੂੰ ਯਾਦ ਹੋਊਗਾ ਸਾਡੇ ਰੇਡੀਓ ਸਟੇਸ਼ਨ ਵੀ ਕਿਤੇ ਕਿਤੇ ਬੰਦ ਰਹੇ, ਪੂਰੇ USA ਦੇ ਵਿੱਚ ਇੰਟਰਨੈਟ ਦਾ ਆਊਟੇਜ ਸੀਗਾ। ਸੋ ਕੱਲਾ ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਨਹੀਂ, ਹੁਣ ਸਿਲਮਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਵੀ ਜਿਹੜਾ ਆ ਉਹ ਰੈਂਸਮਵੇਅਰ ਉੱਥੇ ਅਟੈਕ ਹੋਇਆ। ਇਸੇ ਤਰ੍ਹਾਂ ਮਡੇਰਾ ਜਿਹੜਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉੱਥੇ ਦੇ ਜਿਹੜੇ ਟੀਚਰਸ ਆ ਉਹਨਾਂ ਨੂੰ ਇਹ ਕਿਹਾ ਵੀ ਇਸ ਵੀਕ ਉਹ ਬੁੱਧਵਾਰ ਵੀਰਵਾਰ ਉਹ ਘਰਾਂ ਤੋਂ ਕੰਮ ਕਰਨਗੇ, ਕਿਉਂਕਿ ਉੱਥੇ ਜਿਹੜੀ ਉਹਨਾਂ ਦੀ ਵੀ ਇੰਟਰਨੈਟ ਦੀ ਜਿਹੜੀ ਵੱਡੀ ਪ੍ਰੋਬਲਮ ਆਈ ਹੈਗੀ ਆ। ਸੋ ਹੁਣ ਇਹ ਇੱਕ ਹੋਰ ਵੀ ਪ੍ਰੋਬਲਮ ਆ। ਦੇਖੋ, ਇੱਕ ਤਾਂ ਸਕੂਲ ਜਿਹੜੇ ਆ ਉਹ ਕਲਾਸਾਂ 'ਚ ਬੱਚੇ ਨਹੀਂ ਜਾ ਸਕਦੇ ਕਰੋਨਾ ਵਾਇਰਸ ਲੈ ਕੇ, ਹੁਣ ਜੇ ਘਰਾਂ ਦੇ ਵਿੱਚੋਂ ਜਿਹੜੀ ਐਜੂਕੇਸ਼ਨ ਹੋਣੀ ਆ, ਸੋ ਇੰਟਰਨੈਟ ਵੀ ਇੱਕ ਜਿਹੜੀ ਇਹ ਵੱਡੀ ਪ੍ਰੋਬਲਮ ਹੈਗੀ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਆਪਾਂ ਜੇ ਗੱਲ ਕਰਦੇ ਜਾਈਏ ਤਾਂ ਇੱਕ ਕਹਿ ਲਓ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਇਹ ਖਬਰ ਆ ਰਹੀ ਆ, ਇੱਕ ਫੈਡਰਲ ਜੱਜ ਦੇ ਦੁਆਰਾ ਕਹਿੰਦੇ ਆ ਵੀ ਇੱਕ ਬਲੌਕ ਇੱਕ ਹਿਸਾਬ ਦੇ ਨਾਲ ਲਾ ਦਿੱਤਾ ਗਿਆ ਆ। ਫੈਡਰਲ ਜੱਜ ਨੇ ਆਖਿਆ ਵੀ ਜਿਹੜਾ CBP ਆ, ਕਸਟਮ ਬਾਰਡਰ ਪੈਟਰੋਲ ਏਜੰਟਸ, ਉਹਨਾਂ ਦੇ ਜਿਹੜੇ ਇੰਪਲਾਈਜ਼ ਆ, ਉਹ ਜਿਹੜੇ ਅਸਾਈਲਮ ਸੀਕਰਸ ਆ ਉਹਨਾਂ ਦੀ ਸਕਰੀਨਿੰਗ ਜਿਹੜੀ ਆ ਉਹ ਨਹੀਂ ਕਰ ਸਕਦੇ। ਕਹਿੰਦੇ ਪਿਛਲੇ 20 ਸਾਲਾਂ ਤੋਂ ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵਾਲਿਆਂ ਨੇ ਸਾਰੀਆਂ ਇੰਟਰਵਿਊਜ਼ ਅਸਾਈਲਮ ਸੀਕਰਸ ਦੀਆਂ ਕੰਡਕਟ ਕੀਤੀਆਂ ਆ, ਜਿਨ੍ਹਾਂ ਨੂੰ ਕ੍ਰੈਡੀਬਲ ਫੇਅਰ ਡਿਟਰਮੀਨੇਸ਼ਨ ਇੰਟਰਵਿਊਜ਼ ਆਖਿਆ ਜਾਂਦਾ, ਜਿਸ ਦੇ ਬਾਰੇ ਆਪਣੇ ਸੈਟਰਡੇ ਦੇ ਪ੍ਰੋਗਰਾਮ ਅਟਾਰਨੀ ਜੇ ਟੇਕਿਆਣਾ ਹੋਣਾ ਦੇ ਨਾਲ ਉਹਨਾਂ ਨੇ ਕਾਫੀ ਵਾਰੀ ਉਸ ਦੇ ਬਾਰੇ ਜਾਣਕਾਰੀ ਦਿੱਤੀ ਆ। ਪਰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਧੀਨ ਆਉਂਦੀ CBP, ਇਸ ਪ੍ਰਸ਼ਾਸਨ ਨੇ ਉਹਨਾਂ ਨੂੰ ਅਖਤਿਆਰ ਦਿੱਤੇ ਸੀਗੇ ਵੀ ਤੁਸੀਂ ਵੀ ਅਸਾਈਲਮ ਸੀਕਰਸ ਦੀ ਜਿਹੜੀ ਸਕਰੀਨਿੰਗ ਆ ਉਹ ਤੁਸੀਂ ਜਿਹੜੀ ਆ ਉਹ ਕਰੋ। ਪਰ ਜਿਹੜੇ ਇਸ ਫੈਡਰਲ ਜੱਜ ਰਿਚਰਡ ਲਿਓਨ, ਉਹਨਾਂ ਨੇ ਕਿਹਾ ਪੌਪੀਕੌਕ ਕਰਕੇ ਉਹਨਾਂ ਨੇ ਜਿਹੜਾ ਆ ਉਹ ਲਫ਼ਜ਼ ਜਿਹੜੇ ਉਹ ਵਰਤੇ ਆ, ਅਤੇ ਇਹਨਾਂ ਨੇ ਆਪਣੇ ਓਪੀਨੀਅਨ ਦੇ ਵਿੱਚ ਲਿਖਿਆ ਆ ਵੀ CBP ਨੂੰ ਇਹ ਚੀਜ਼ ਕਰਨ ਤੋਂ ਜਿਹੜਾ ਉਹ ਬਲੌਕ ਕਰ ਰਹੇ ਹੈਗੇ ਆ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੇ ਜਿਹੜੇ ਆ ਉਹ ਦਲੀਲਾਂ ਦਿੱਤੀਆਂ ਵੀ CBP ਜਿਹੜੇ ਇੰਪਲਾਈਜ਼ ਆ ਉਹ ਕਹਿੰਦੇ ਵੀ ਐਡੀਕੁਏਟਲੀ ਕੁਆਲੀਫਾਈਡ ਆ, ਕਹਿੰਦੇ ਵੀ ਉਹਨਾਂ ਨੂੰ ਹੈਗੀ ਆ ਜਾਣਕਾਰੀ ਵੀ ਕਿੱਦਾਂ ਜਿਹੜਾ ਉਹ ਕਰਨਾ ਆ, ਪਰ ਉਹਨਾਂ ਨੇ ਕਹਿੰਦੇ ਵੀ ਉਹਨਾਂ ਦੀ ਜਿਹੜੀ ਉਹ ਨਹੀਂ ਸੁਣੀ ਅਤੇ ਇਸ ਚੀਜ਼ ਦੇ ਅਗੇਂਸਟ ਜਿਹੜਾ ਉਹ ਫੈਸਲਾ ਇਹ ਸੁਣਾਇਆ ਆ। ਇਹ ਲਾਸੂਟ ਕਹਿੰਦੇ 4 ਔਰਤਾਂ ਅਤੇ ਉਹਨਾਂ ਦੇ ਜਿਹੜੇ 7 ਨਿਆਣੇ ਜਿਹੜੇ ਹੌਂਡਰਸ ਤੋਂ ਆਏ ਸੀ, ਐਕਵਾਡੋਰ ਅਤੇ ਮੈਕਸੀਕੋ ਤੋਂ ਸੀ, ਉਹਨਾਂ ਦੇ ਦੁਆਰਾ ਇਹ ਫਾਈਲ ਕੀਤਾ ਗਿਆ ਸੀਗਾ ਵੀ CBP ਵਾਲੇ ਇਹ ਉਹਨਾਂ ਦਾ ਪੇਸ਼ਾ ਹੀ ਨਹੀਂ ਹੈਗਾ ਵੀ ਅਸਾਈਲਮ ਸੀਕਰਸ ਜਿਹੜੇ ਆ ਉਹਨਾਂ ਦੀ ਸਕਰੀਨਿੰਗ ਜਿਹੜੀ ਉਹ ਕਰ ਸਕਣ, ਵੀ ਸਾਨੂੰ ਕਿਡਨੈਪਿੰਗ, ਰੇਪ, ਟਾਰਚਰ, ਮਰਡਰ ਜਿਹੜੇ ਆ ਉਸ ਦੀ ਜਿਹੜੀ ਡਰ ਤੋਂ ਅਸੀਂ ਇੱਥੇ ਆ ਰਹੇ ਹਾਂ, ਅਤੇ CBP ਵਾਲੇ ਸਾਡੀਆਂ ਇਹ ਗੱਲਾਂ ਜਿਹੜੀਆਂ ਧਿਆਨ ਦੇ ਨਾਲ ਨਹੀਂ ਸੁਣਦੇ। 22 ਪੇਜਾਂ ਦੀ ਰੂਲਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜੀਵਨ ਅਤੇ ਮੌਤ ਦੇ ਕੌਨਸੀਕੁਐਂਸਿਸ ਆ ਜੇ ਤੁਸੀਂ ਕਿਸੇ ਨੂੰ ਅਸਾਈਲਮ ਦੇ ਲਈ ਇੱਦਾਂ ਹੀ ਸਕਰੀਨਿੰਗ ਦੇ ਵਿੱਚ ਡਿਨਾਈ ਕਰਦੇ ਹੋ ਅਤੇ ਉਸ ਦੀ ਉੱਥੇ ਵਾਪਸ ਜਾ ਕੇ ਮੌਤ ਹੋ ਜਾਵੇ। ਸੋ ਇਹ ਕਿੰਨੀਆਂ ਰਿਪੋਰਟਾਂ ਜਿਹੜੀਆਂ ਉਹ ਆਈਆਂ ਸੀਗੀਆਂ ਵੀ ਜਿਨ੍ਹਾਂ ਨੂੰ ਅਸਾਈਲਮ ਤੋਂ ਨਾ ਕੀਤੀ ਸੀ, ਉਹਨਾਂ ਦੀ ਮੁੜ ਵਾਪਸ ਉਹਨਾਂ ਦੇ ਮੁਲਕ ਪਰਤਣ 'ਤੇ ਉਹਨਾਂ ਦੀ ਮੌਤ ਹੋ ਗਈ ਸੀ। ਜੀ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੁੰਦਾ ਹੈ, ਅਤੇ ਜਾਂਦੇ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ। ਅੱਜ ਤੋਂ ਬਹੁਤ ਹੀ ਵਧੀਆ ਸਪੈਸ਼ਲ ਪ੍ਰੋਗਰਾਮ ਟੂਡੇ ਇਨ ਸਿੱਖ ਹਿਸਟਰੀ ਇਹ ਸ਼ੁਰੂ ਹੋ ਚੁੱਕਾ ਹੈਗਾ। ਤੁਸੀਂ ਰੇਡੀਓ ਦੇ ਉੱਤੇ ਤਾਂ ਪਿਛਲੇ ਕਈ ਸਮੇਂ ਤੋਂ ਸੁਣ ਰਹੇ ਹੋ ਹਰ ਰੋਜ਼ ਸਿੱਖ ਹਿਸਟਰੀ ਦੇ ਵਿੱਚ ਕੀ ਹੁੰਦਾ। ਇਹ ਨਵੀਂ ਜਿਹੜੀ ਵੀਡੀਓ ਹਰ ਰੋਜ਼ ਤੁਸੀਂ ਦੇਖ ਸਕਦੇ ਹੋ। ਇਹਨੂੰ ਜਿਹੜੀਆਂ ਆਪਾਂ ਪਿਕਚਰਸ ਵੀ ਉਹਦੇ ਵਿੱਚ ਇਨਕਲੂਡ ਕੀਤੀਆਂ ਆ ਤਾਂ ਕਿ ਜਿਹੜਾ ਆ ਪੂਰਾ ਇਤਿਹਾਸ ਜਿਹੜਾ ਤੁਸੀਂ ਸਾਹਮਣੇ ਦੇਖ ਸਕੋ। ਬਹੁਤ ਹੀ ਮਿਹਨਤ ਦੇ ਨਾਲ ਇਹ ਤਿਆਰ ਕੀਤੀ ਗਈ ਹੈਗੀ ਆ। ਸੋ ਆਪਾਂ ਆਸ ਕਰਦੇ ਹਾਂ ਜਿੰਨੇ ਵੀ ਸਾਡੇ ਸਰੋਤੇ ਪੂਰੇ ਵਰਲਡ ਦੇ ਵਿੱਚ ਹੈਗੇ ਆ, ਵੱਧ ਤੋਂ ਵੱਧ ਇਸ ਨੂੰ ਦੇਖੋ ਅਤੇ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਦੇ ਵਿੱਚ, ਬੱਚਿਆਂ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਸਾਡੀ ਹਿਸਟਰੀ ਕੀ ਆ, ਸਾਡਾ ਜਿਹੜਾ ਇਤਿਹਾਸ ਆ ਪਿਛਲੇ 100 ਸਾਲ ਦਾ, 100 ਤੋਂ ਵੱਧ ਸਾਲ ਦਾ, ਉਹ ਕੀ ਹੈਗਾ ਆ। ਸੋ ਸਾਨੂੰ ਆਸ ਆ ਵੀ ਸਾਨੂੰ ਜਿਹੜਾ ਵਧੀਆ ਇਹਦੇ ਵਿੱਚ ਹੁੰਗਾਰਾ ਮਿਲੂਗਾ। ਜੀ ਬਿਲਕੁਲ, YouTube ਦੇ ਉੱਤੇ ਜਾਓ, ਜਾ ਕੇ ਪੰਜਾਬੀ ਰੇਡੀਓ USA ਸਰਚ ਕਰੋ ਅਤੇ ਫਿਰ ਤੁਸੀਂ ਟੂਡੇ ਇਨ ਸਿੱਖ ਹਿਸਟਰੀ ਜਾਂ ਸਿੱਖ ਤਵਾਰੀਖ ਕਰਕੇ ਜਿਹੜਾ ਉਹ ਸਰਚ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੋਰ ਪੰਜਾਬੀ ਰੇਡੀਓ USA ਦੇ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਆ ਉਹ ਉਸ ਦੇ ਉੱਤੇ ਲਾਈਵ ਅਤੇ ਰਿਕਾਰਡਡ ਜਿਹੜੇ ਉਹ ਪਾਏ ਜਾਂਦੇ ਨੇ, ਤੁਸੀਂ ਉਹਨਾਂ ਦਾ ਵੀ ਉੱਥੇ ਆਨੰਦ
ਮਾਣ ਸਕਦੇ ਹੋ। ਤੇ ਰੋਜ਼ਾਨਾ ਟਰਾਈ ਹੋਊਗੀ ਸਵੇਰੇ ਜਿਹੜੀ 8:15 ਵਜੇ ਜਿਸ ਟਾਈਮ ਦੇ ਉੱਤੇ ਰੇਡੀਓ 'ਤੇ ਚੱਲਣਾ ਹੁੰਦਾ ਆ ਸਿੱਖ ਹਿਸਟਰੀ ਦਾ ਪ੍ਰੋਗਰਾਮ, ਉਸੇ ਟਾਈਮ ਹੀ ਤੁਸੀਂ ਫੇਸਬੁੱਕ ਅਤੇ ਯੂਟਿਊਬ ਦੋਨਾਂ ਹੀ ਥਾਵਾਂ ਦੇ ਉੱਤੇ ਸਿੱਖ ਟੂਡੇ ਐਂਡ ਸਿੱਖ ਹਿਸਟਰੀ ਵਿਜ਼ੂਅਲ ਫਾਰਮ ਦੇ ਵਿੱਚ, ਵੀਡੀਓ ਦੀ ਫਾਰਮ ਦੇ ਵਿੱਚ ਜਿਹੜਾ ਆ ਉਸ ਨੂੰ ਤੁਸੀਂ ਦੇਖ ਸਕੋ ਤੇ ਸੁਣ ਸਕੋ। ਇਹ ਹਰ ਰੋਜ਼ ਪ੍ਰੋਗਰਾਮ ਹੋਊਗਾ, ਐਵਰੀਡੇ 7 ਦਿਨ ਪੂਰੇ ਵੀਕ ਦੇ ਵਿੱਚ, ਤੇ ਪੂਰਾ ਮਹੀਨਾ ਤੇ ਪੂਰਾ ਸਾਲ, ਪੂਰੇ ਸਾਲ ਦਾ ਜਿਹੜਾ ਇਹ ਪ੍ਰੋਗਰਾਮ ਟੂਡੇ ਇਨ ਸਿੱਖ ਹਿਸਟਰੀ ਦਾ ਹੋਊਗਾ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ